Israel ramps up strikes on Gaza as US advises delayed ground offensive to allow talks on captives. ਇਜ਼ਰਾਈਲ ਦੇ ਹਮਲੇ ਨੇ ਹੁਣ ਇਕੱਲੇ ਉੱਥੇ ਗਜ਼ਾ ਤੱਕ ਹੀ ਮਹਿਦੂਦ ਨਹੀਂ ਨੇ, ਉਹਨਾਂ ਨੇ ਈਵਨ ਜਿਹੜਾ ਸੀਰੀਆ ਹਮਾਸ ਦੇ ਉਹ ਸਾਰੇ ਡਮਸਕਸ ਔਰ ਅਲੈਪੋ ਇੰਟਰਨੈਸ਼ਨਲ ਏਅਰਪੋਰਟ 'ਤੇ ਜਿਹੜਾ ਇਹਨਾਂ ਨੇ ਅਟੈਕ ਕੀਤੇ ਨੇ। पिछले 24 घंटे ਦੇ ਵਿੱਚ ਹੀ ਗਜ਼ਾ ਦੇ ਹੈਲਥ ਮਿਨਿਸਟਰ ਦਾ ਕਹਿਣਾ ਕਿ 266 ਫਲਸਤੀਨੀ ਮਾਰੇ ਗਏ ਨੇ, ਜਿਨ੍ਹਾਂ 'ਚ 117 ਬੱਚੇ ਨੇ। ਲੈਬਨਾਨ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਔਰ ਉਹਦੇ 'ਚ ਹਿਜ਼ਬੁੱਲਾ ਈਰਾਨ ਉਹਨੂੰ ਬੈਕ ਕਰਦਾ, ਉਹਦੇ 'ਚ ਵੀ ਉਹਨਾਂ ਨੇ ਬੰਬਾਰਡਮੈਂਟ ਕੀਤੀ ਹੈ। ਹਿਜ਼ਬੁੱਲਾ ਦਾ ਕਹਿਣਾ ਕਿ ਉਹਨਾਂ ਦੇ 4 ਜਿਹੜੇ ਲੜਾਕੇ ਨੇ ਉਹ ਮਾਰੇ ਗਏ ਨੇ। US ਦੇ ਡਿਫੈਂਸ ਸੈਕਟਰੀ ਲੋਇਡ ਆਸਟਿਨ ਨੇ ਇਹ ਕਿਹਾ ਕਿ ਜੀ ਅਸੀਂ ਇੱਕ ਟਰਮੀਨਲ ਹਾਈ ਆਲਟੀਟਿਊਡ ਏਰੀਆ ਡਿਫੈਂਸ ਸਿਸਟਮ ਅਤੇ ਐਡੀਸ਼ਨਲ ਪੈਟਰੀਅਟ ਬਟਾਲੀਅਨਸ ਵੈਸਟ ਏਸ਼ੀਆ ਦੇ ਵਿੱਚ ਭੇਜ ਰਹੇ ਹਾਂ ਜਿਹੜਾ ਇਜ਼ਰਾਈਲ ਦੀ ਸਪੋਰਟ ਦੇ ਲਈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜੇ ਈਰਾਨ ਜਾਂ ਦੂਜੇ ਨੇ ਕੀਤਾ ਅਸੀਂ ਜਿਹੜਾ ਉਹ ਫੁੱਲ ਫਲੈਜਡ ਅਟੈਕ ਕਰਾਂਗੇ ਸਾਰਿਆਂ ਦੇ ਉੱਤੇ। ਸੈਕਟਰੀ ਆਫ ਡਿਫੈਂਸ, ਸੈਕਟਰੀ ਆਫ ਸਟੇਟ ਸੇ US ready to respond if US personnel become targets of Israel-Hamas war. Say US has the right to self-defense, won't hesitate to take appropriate action. Department of Homeland Security announces start of applications for visa-free travel to US for eligible Israeli citizens and nationals. उन्होंने कहा जी ਜਿਹੜਾ ਵੀ ਇਜ਼ਰਾਈਲੀ ਸਿਟੀਜ਼ਨ ਜਾਂ ਦੂਜਾ ਅਮਰੀਕਾ ਆਉਣਾ ਚਾਹੁੰਦਾ ਉਹਨਾਂ ਦੇ ਲਈ ਜਿਹੜਾ ਉਹ ਵੀਜ਼ਾ ਖੁੱਲ੍ਹੇ, ਉਹਨਾਂ ਨੂੰ ਕੋਈ ਕੰਡੀਸ਼ਨਸ ਨਹੀਂ। 17 ਟਰੱਕ ਇਜਿਪਟ ਰਾਹੀਂ ਜਿਹੜਾ ਗਜ਼ਾ 'ਚ ਆਏ ਨੇ, ਜਿਨ੍ਹਾਂ ਦੇ ਵਿੱਚ ਮੈਡੀਕਲ ਸਪਲਾਈ ਹੈ ਫਲਾਣਾ। 2.5 ਲੱਖ ਲੋਕਾਂ ਲਈ ਆਫਟਰ 16 ਡੇਜ਼ ਤੁਹਾਡੇ ਹੋਰ 17 ਟਰੱਕ ਆ ਗਏ, ਮਰ ਰਹੇ ਨੇ ਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨਾ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 23 ਅਕਤੂਬਰ 2023 9 ਕੱਤਕ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੂੰ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਟੋਰਾਂਟੋ ਤੋਂ। ਸੋ ਇਹਨਾਂ ਨੇ ਖਾਲਸਾ ਦੀ ਪ੍ਰਾਪਤੀ ਲਈ ਜਦੋਜਹਿਦ ਕਰ ਰਹੀਆਂ ਜਥੇਬੰਦੀਆਂ ਦੀ ਸਪੋਰਟ ਕਰਨ ਲਈ ਕਿਹਾ ਹੈ ਔਰ TV 84 ਦੀ ਸ਼ਲਾਘਾ ਕੀਤੀ ਹੈ ਔਰ ਨਾਲ ਹੀ ਕਿਹਾ ਹੈ ਕਿ TV 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਟੋਰਾਂਟੋ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਵਿੱਚ ਆਪਾਂ ਅੱਜ ਦੇ ਜਿਹੜਾ ਪਹਿਲਾ ਸੈਗਮੈਂਟ ਹੈ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 7 ਅਕਤੂਬਰ ਤੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਸ਼ੁਰੂ ਹੋਈ ਖਾਨਾ ਜੰਗੀ ਗਵਾਂਢੀ ਮੁਲਕਾਂ ਵੱਲ ਵੀ ਪਸਰਦੀ ਨਜ਼ਰ ਆ ਰਹੀ ਹੈ ਔਰ ਇਜ਼ਰਾਈਲ ਨੇ ਗਾਜ਼ਾ ਦੇ ਉੱਤੇ ਜਿਹੜੀ ਬੰਬਾਰੀ ਲਗਾਤਾਰ ਜਾਰੀ ਰੱਖੀ ਹੋਈ ਹੈ ਅਤੇ ਨਾਲ ਹੀ ਉਸ ਵੱਲੋਂ ਜਿਹੜਾ ਹੈਗਾ ਲੈਬਨਾਨ
ਅਤੇ ਸੀਰੀਆ ਵਿਚਲੇ ਜਿਹੜੇ ਹਿਜ਼ਬੁੱਲਾ ਦੇ ਇਲਾਕਿਆਂ ਜਾਂ ਟਿਕਾਣਿਆਂ ਤੇ ਹਮਲੇ ਜਿਹੜੇ ਉਹਨਾਂ ਕੀਤੇ ਜਾ ਰਹੇ ਔਰ ਇਸ ਸਾਰੇ ਟਕਰਾਅ ਵਿੱਚ ਇਨਸਾਨ ਦੀ ਜ਼ਿੰਦਗੀਆਂ ਖਾਸ ਕਰਕੇ ਬੱਚੇ ਅਤੇ ਔਰਤਾਂ ਜਿਹੜੀ ਵੱਡੀ ਗਿਣਤੀ ਵਿੱਚ ਮਾਰੇ ਜਾ ਰਹੇ ਨੇ ਔਰ ਦੁਨੀਆ ਭਰ ਦੇ ਵਿੱਚ ਵੀਕਐਂਡ ਤੇ ਫਲਸਤੀਨੀਆਂ ਦੇ ਹੱਕ ਵਿੱਚ ਭਾਰੀ ਮੁਜ਼ਾਹਰੇ ਹੋਏ ਨੇ ਔਰ ਨਾਲ ਹੀ ਲੰਡਨ ਦੇ ਮੁਜ਼ਾਹਰੇ ਵਿੱਚ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ, ਪੰਥਕ ਸਟੇਜ ਹੈ। ਉਹਨਾਂ ਦੇ ਪ੍ਰੈਜ਼ੀਡੈਂਟ ਭਾਈ ਅਮਰਜੀਤ ਸਿੰਘ ਦਿਓਲ ਪੁਰਾਣੇ ਖਾਲਿਸਤਾਨੀ ਨੇ, ਯੋਧੇ ਨੇ। ਇਸੇ ਤਰ੍ਹਾਂ ਭਾਈ ਬਲਕਾਰ ਸਿੰਘ ਜਿਹੜੇ ਫਾਊਂਡਰਸ 'ਚੋਂ ਨੇ ਜਦੋਂ ਕਿ ਇਸ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋਈ, ਜੀ ਉਹ ਵੀ ਸਾਡੇ ਸੰਘਰਸ਼ ਦੇ ਮੁੱਢਲੇ ਯੋਧਿਆਂ 'ਚੋਂ ਨੇ ਜਿਨ੍ਹਾਂ ਨੂੰ ਮਾਲ ਮੰਡੀ ਅੰਮ੍ਰਿਤਸਰ 'ਚ ਰੱਖ ਕੇ ਬਹੁਤ ਟਾਰਚਰ ਕੀਤਾ ਗਿਆ ਸੀ। ਉਹ ਕੈਨੇਡੀਅਨ ਸਿਟੀਜ਼ਨ ਸਨ ਔਰ ਉਸ ਵੇਲੇ ਵੀ ਜਿਵੇਂ ਅੱਜ ਅਸੀਂ ਕੈਨੇਡਾ ਔਰ ਭਾਰਤ ਦੇ ਵਿੱਚ ਭਾਵੇਂ ਅੱਜ ਜ਼ਿਆਦਾ ਵਰਸਟ ਫਾਰਮ 'ਚ ਹੈ, ਪਰ ਉਦੋਂ ਵੀ ਕੈਨੇਡਾ ਨੇ ਇੰਟਰਨੈਸ਼ਨਲ ਦਬਾਅ ਬਣਾ ਕੇ ਆਪਣੇ ਸਿਟੀਜ਼ਨ ਨੂੰ ਛੁਡਾ ਕੇ ਲਿਆਂਦਾ ਸੀ। ਉਸ ਵੇਲੇ ਵੀ ਇੱਕ ਡਿਪਲੋਮੈਟਿਕ ਕ੍ਰਾਈਸਿਸ ਪੈਦਾ ਹੋਇਆ ਸੀ ਕਿਉਂਕਿ ਬਲਕਾਰ ਸਿੰਘ ਹੋਰਾਂ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਇੰਟਰੋਗੇਸ਼ਨ ਸੈਂਟਰ 'ਚ ਰੱਖ ਕੇ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ। ਅੱਛਾ। ਔਰ ਬਾਅਦ ਦੇ ਵਿੱਚ ਜੋ ਕੁਛ ਉਹਨਾਂ ਦੇ ਨਾਲ ਹੋਇਆ, ਕਿਉਂਕਿ ਉਦੋਂ ਉਹ ਕੈਨੇਡੀਅਨ ਸਿਟੀਜ਼ਨ ਹੋਣ ਦੇ ਨਾਤੇ ਕੇਸ ਇੰਟਰਨੈਸ਼ਨਲ ਪ੍ਰਪੋਰਸ਼ਨ ਦਾ ਸੀ ਔਰ ਫਿਰ ਉਹਨਾਂ ਨੇ ਵੱਡੀਆਂ ਜਿਹੜੀਆਂ ਹੀਅਰਿੰਗ ਸੀ ਹਿਊਮਨ ਰਾਈਟਸ ਦੀਆਂ, ਜਿਵੇਂ ਹਿਊਮਨ ਰਾਈਟਸ ਕਾਉਂਸਲ ਦੀ ਜਿਨੀਵਾ ਦੇ ਵਿੱਚ ਹੀਅਰਿੰਗ, ਉਹਦੇ 'ਚ ਵੀ ਉਹਨਾਂ ਨੇ ਜਾ ਕੇ ਟੈਸਟੀਫਾਈ ਕੀਤਾ। ਪੈਰਿਸ ਫਰਾਂਸ ਦੇ ਵਿੱਚ ਜਿੱਥੇ ਕਿ ਦੁਨੀਆ ਭਰ ਦੀ ਇੱਕ ਵੱਡੀ ਕਾਨਫਰੰਸ ਸੀ ਜਿਹਦੇ 'ਚ ਜਿਹੜੀਆਂ ਰਜੀਮਸ ਵੱਲੋਂ ਟਾਰਚਰ ਕੀਤਾ ਜਾਂਦਾ ਹੈ, ਡਿਟੈਂਸ਼ਨ 'ਚ ਜਿਨ੍ਹਾਂ ਨੂੰ ਲਿਆ ਜਾਂਦਾ ਹੈ ਪੋਲੀਟੀਕਲ ਵਿਊਜ਼ ਕਰਕੇ, ਉਹਦੇ 'ਚ ਵੀ ਉਹਨਾਂ ਨੇ ਆਪਣੀ ਟੈਸਟੀਮਨੀ ਦਿੱਤੀ ਸੀ। ਔਰ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਭਾਰੀ ਦਬਾਅ ਦੇ ਬਾਵਜੂਦ, ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਆਪਣਾ ਯੋਗਦਾਨ ਪਾਇਆ, ਕੁਝ ਚੀਜ਼ਾਂ ਡਿਸਕਸ ਨਹੀਂ ਹੋ ਸਕਦੀਆਂ ਔਰ ਉਹ ਵੀ ਜਿਹੜੇ ਨੇ ਉਸ ਗੁਰਦੁਆਰਾ ਸਾਹਿਬ ਦੇ ਫਾਊਂਡਰਸ 'ਚੋਂ ਨੇ। ਸੋ ਜ਼ਾਹਰ ਹੈ ਕਿ ਇਹ ਇਕੱਲਾ ਸਿੱਖ ਸਪਿਰਿਚੁਅਲ ਸੈਂਟਰ ਤੱਕ ਹੀ ਮਹਿਦੂਦ ਨਹੀਂ ਹੈ, ਇਹ ਸਾਡਾ ਖਾਲਿਸਤਾਨੀ ਸੈਂਟਰ ਵੀ ਹੈ। ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਵੀ ਖੁੱਲ੍ਹ ਕੇ ਇਹ ਗੁਰਦੁਆਰਾ ਸਾਹਿਬ ਦੀ ਹਮਾਇਤ ਰਹੀ ਹੈ ਜੀ ਔਰ ਅਸੀਂ ਪਹਿਲੀ ਵਾਰ ਜਦੋਂ ਪਿਛਲੇ ਸਾਲ ਗਏ ਇਹਨਾਂ ਨੇ ਬਹੁਤ ਮਾਣ ਤਾਣ ਕੀਤਾ ਸੀ। ਇਸ ਵਾਰ ਵੀ ਕਿਉਂਕਿ ਭਾਈ ਗੁਰਦੇਵ ਸਿੰਘ ਦੇ ਮਾਤਾ ਜੀ ਦਾ ਅੰਤਮ ਅਰਦਾਸ ਤੇ ਭੋਗ ਅਖੰਡ ਪਾਠ ਸਾਹਿਬ ਦਾ ਇਸੇ ਗੁਰਦੁਆਰਾ ਸਾਹਿਬ ਸੀ। ਸੋ ਉਹਦੇ 'ਚ ਭਾਈ ਬਲਕਾਰ ਸਿੰਘ, ਭਾਈ ਅਮਰਜੀਤ ਸਿੰਘ ਦਿਓਲ, ਉਹਨਾਂ ਸਾਰਿਆਂ ਨੇ ਪਾਰਟਿਸਿਪੇਟ ਵੀ ਕੀਤਾ ਔਰ ਦੀਵਾਨ ਤੋਂ ਬਾਅਦ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਖੁੱਲ੍ਹ ਕੇ ਡਿਸਕਸ਼ਨ ਵੀ ਹੋਈ ਜਿਹਦੇ 'ਚ 25-30 ਐਕਟਿਵਿਸਟ ਵੀ, ਉਹਨਾਂ 'ਚ ਯੰਗਸਟਰਸ ਵੀ, ਉਹਨਾਂ ਸਾਰਿਆਂ ਦੀ ਸ਼ਮੂਲੀਅਤ ਸੀ। ਫਾਈਨੈਂਸ਼ਲੀ ਵੀ ਉਹ ਹਮੇਸ਼ਾ TV 84 ਦੇ ਲਈ ਕੰਟਰੀਬਿਊਟ ਕਰਦੇ ਨੇ। ਸੋ ਅਸੀਂ ਸਮੁੱਚੀ ਮੈਨੇਜਮੈਂਟ ਦਾ, ਸਮੁੱਚੀਆਂ ਸਿੱਖ ਸੰਗਤਾਂ ਦਾ, ਕਿਉਂਕਿ ਇਹ ਦੋ ਗੁਰਦੁਆਰਾ ਸਾਹਿਬਾਨ ਜਿੱਥੇ ਗੁਰਦੁਆਰਾ ਸਿੱਖ ਸੈਂਟਰ ਸਪਿਰਿਚੁਅਲ ਸੈਂਟਰ ਔਰ ਦੂਸਰਾ ਜਿਨ੍ਹਾਂ ਦਾ ਅਸੀਂ ਜ਼ਿਕਰ ਬਰੈਂਪਟਨ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ, ਜਿਨ੍ਹਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਵੀ ਬੀਤੇ ਸੈਚਰਡੇ ਜਿਹੜਾ ਉਹ ਇੱਕ ਖੁੱਲ੍ਹਾ ਸੈਸ਼ਨ ਰੱਖਿਆ ਸੀ। ਅਜੇ ਮੇਰੇ ਕੋਲ ਇਨਪੁਟ ਤਾਂ ਨਹੀਂ ਆਈ ਕਿ ਭਾਈ ਉਹਦੇ 'ਚ ਕੀ ਰਿਜ਼ੋਲਵ ਹੋਇਆ, ਲੇਕਿਨ ਇਹ ਦੋਵੇਂ ਹੀ ਪੰਥਕ ਅਦਾਰੇ ਨੇ ਔਰ ਅਸੀਂ ਆਉਣ ਵਾਲੇ ਪੀਰੀਅਡ 'ਚ TV 84 ਰਾਹੀਂ ਇਹਨਾਂ ਸਾਂਝਾਂ ਨੂੰ ਹੋਰ ਵੀ ਪੀੜਾ ਕਰਾਂਗੇ ਤਾਂ ਕਿ ਪੰਥ ਦੀ ਆਵਾਜ਼ ਜਿਹੜੀ ਹੈ ਉਹ ਹੋਰ ਵੀ ਪ੍ਰਚੰਡ ਰੂਪ ਦੇ ਵਿੱਚ ਸਾਡੇ TV 84 ਦੇ ਚੈਨਲ ਰਾਹੀਂ ਸਾਡੇ ਦੁਨੀਆ ਭਰ ਦੇ ਵਿੱਚ ਪਹੁੰਚੇ। ਅੱਛਾ। ਇਸ ਤੋਂ ਪਹਿਲਾਂ ਕਿ ਅਸੀਂ ਪਿਛਲੇ ਆਲਮੋਸਟ 16 ਦਿਨਾਂ ਤੋਂ ਅਕਤੂਬਰ 7 ਤੋਂ ਹੁਣ ਤੱਕ ਅਸੀਂ ਆਲਮੋਸਟ ਸਾਡਾ ਓਪਨਿੰਗ ਸੈਗਮੈਂਟ ਇਹਨਾਂ ਸਾਰੇ ਦਿਨਾਂ 'ਚ ਇਹ ਹੁੰਦਾ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਸਭ ਤੋਂ ਪੂਅਰ ਵਿਊਡ ਜਿਹੜਾ ਸੈਗਮੈਂਟ ਹੁੰਦਾ ਹੈ, ਸਭ ਤੋਂ ਘੱਟ ਵਿਊਰਸ ਵਾਲਾ ਉਹ ਇਹ ਸੈਗਮੈਂਟ ਹੁੰਦਾ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡਾ ਅੱਜ ਵੀ ਇੱਕ ਵੱਡਾ ਸੈਗਮੈਂਟ ਜਿਹੜਾ ਹੈ ਜਿਹੜਾ ਸਾਡੀਆਂ ਸੰਗਤਾਂ ਦਾ, ਉਹਨਾਂ ਦੀ ਦਿਲਚਸਪੀ ਲੋਕਲੀ ਕਿ ਭੰਤੇ ਨੇ ਕੀ ਕਿਹਾ ਤੇ ਬੰਤੇ ਨੇ ਕੀ ਕਿਹਾ, ਇਸ ਤੋਂ ਬਿਯੋਂਡ ਜਾਂ ਟਿਕਟੌਕ ਤੇ ਇੱਧਰ ਉੱਧਰ ਤੋਂ ਬਿਨਾਂ ਉਹਨਾਂ ਨੂੰ ਇਹ ਨਜ਼ਰ ਹੀ ਨਹੀਂ ਆਉਂਦਾ ਹੈ ਜਾਂ ਉਹਨਾਂ ਦੀ ਦਿਲਚਸਪੀ ਦਾ ਬਾਇਸ ਨਹੀਂ ਹੈ। ਅਸੀਂ ਆਪਣੇ ਬਾਰੇ ਹਮੇਸ਼ਾ ਇਸ ਗੱਲ ਦੀ ਸ਼ਿਕਾਇਤ ਕਰਦੇ ਹਾਂ ਕਿ ਜੀ ਸਾਡੀ ਕੋਈ ਆਵਾਜ਼ ਨਹੀਂ ਬਣਦਾ, ਸਾਡਾ ਕੋਈ ਹਮਾਇਤ ਕਿਉਂ ਨਹੀਂ, ਜੋ ਸਾਡੇ ਨਾਲ ਹੋਇਆ ਕਿਸੇ ਨਾਲ ਨਹੀਂ ਹੋਇਆ। ਪਰ ਕਿਉਂਕਿ ਅਸੀਂ ਆਪਣੇ ਦਾਇਰਾ ਕਾਰ 'ਚੋਂ, ਔਰ ਇਹ ਗੱਲ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ,
ਮੈਨੂੰ ਯਾਦ ਹੈ ਕਿ ਡਾਕਟਰ ਸਿੰਥੀਆ, ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ, ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਜਿਹੜੀ 4-5 ਸਾਲ ਦੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਸਾਡੇ ਸੰਘਰਸ਼ ਵੱਲ ਵੀ, ਮੈਂ ਕਹਿ ਸਕਦਾ ਐਕੈਡੈਮਿਕ ਲੈਵਲ ਦੇ ਉੱਤੇ, ਕਿ ਉਹਨਾਂ ਦਾ ਕੰਮ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੋਗਸ ਵਿਦ ਸਿੱਖ ਮਿਲੀਟੈਂਟਸ, ਔਰ ਉਹ ਜਿੰਨੇ ਵੀ ਬਹੁਤ ਸਾਰੇ ਇੰਟਰਵਿਊ ਹੁੰਦੇ ਸੀ ਉਹਦੇ 'ਚ ਬਹੁਤਿਆਂ ਨੇ ਜਿਹੜੇ ਉੱਥੇ ਸਫ਼ਰ ਜਿਨ੍ਹਾਂ ਨੇ ਕੀਤਾ ਸੀ ਐਜ਼ ਏ ਵਿਕਟਮ ਟਾਰਚਰ ਦੇ ਵਿੱਚ, ਤਾਂ ਉਹਨਾਂ ਨੇ ਇਹ ਕਹਿਣਾ ਕਿ ਜੇ ਸਾਡੇ ਨਾਲ ਇਹ ਕੁਝ ਹੋ ਰਿਹਾ ਤੇ ਦੁਨੀਆ ਕੋਈ ਸਾਡੇ ਹੱਕ 'ਚ ਆਵਾਜ਼ ਨਹੀਂ ਚੁੱਕਦੀ, ਸਾਡੀ ਆਵਾਜ਼ ਕਿਤੇ ਨਹੀਂ ਹੈ। ਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਇਹ ਕਿਹਾ ਵੀ ਪ੍ਰਾਈਵੇਟਲੀ, ਕਹਿੰਦੇ ਕਿ ਭਾਈ ਇਹ ਦੁਨੀਆ ਦੇ ਵਿੱਚ ਬਹੁਤ ਵਾਰ ਉਹਨਾਂ ਕਿਹਾ ਵੀ ਪਹਿਲੀ ਗੱਲ ਤਾਂ ਇਹ ਕਹਿਣਾ ਕਿ ਜੋ ਸਾਡੇ ਨਾਲ ਹੋਇਆ ਕਿਸੇ ਨਾਲ ਨਹੀਂ ਹੋਇਆ ਵੀ ਇਹ ਬਹੁਤਾ ਠੀਕ ਨਹੀਂ ਹੈ, ਕਿਉਂਕਿ ਜਿਹੜੇ ਜ਼ਾਲਮ ਰਜੀਮ ਹੁੰਦੇ ਨੇ ਉਹ ਇਹੀ ਕੁਛ ਕਰਦੇ ਨੇ। ਉਹਨਾਂ ਨੇ ਕਿਹਾ ਵੀ ਤੁਸੀਂ ਬਾਹਰ ਨਿਕਲ ਕੇ ਦੇਖੋਗੇ ਕਿੰਨੇ ਰਜੀਮ ਨੇ ਜਿਨ੍ਹਾਂ ਦੇ ਵਿੱਚ ਮੁੱਢਲੇ ਹੱਕ ਲੋਕਾਂ ਦੇ ਖੋਏ ਜਾ ਰਹੇ ਨੇ, ਕਿਵੇਂ ਜਿਹੜੇ ਨੇ ਬੰਦੇ ਗਾਇਬ ਕੀਤੇ ਜਾਂਦੇ ਨੇ, ਕਿਵੇਂ ਮਾਸ ਗ੍ਰੇਵਸ ਬਣਾਈਆਂ ਜਾਂਦੀਆਂ, ਕਿਵੇਂ ਟਾਰਚਰ ਕੀਤਾ ਜਾਂਦਾ। ਫਿਰ ਦੂਸਰਾ ਉਹਨਾਂ ਨੇ ਕਿਹਾ ਕਿ ਭਾਈ ਤੁਹਾਡੀ ਗੱਲ ਤਾਂ ਹੀ ਤੁਰੇਗੀ ਜਦੋਂ ਜਿਹੜੇ ਦੂਸਰੇ ਨੇ ਜਿਨ੍ਹਾਂ ਦੇ ਨਾਲ ਹੋ ਰਿਹਾ ਉਹਨਾਂ ਦੇ ਨਾਲ ਤੁਸੀਂ ਜਾ ਕੇ ਖਲੋਵੋ, ਫਿਰ ਤੁਹਾਡੀ ਜਿਹੜੀ ਤਾਕਤ ਹੈ ਉਹ ਉਸ ਲਿਹਾਜ਼ ਨਾਲ ਬਣਦੀ ਚਲੀ ਜਾਏਗੀ। ਔਰ ਮੈਂ ਇਹ ਗੱਲ ਜੇ ਹੁਣ ਆਲਮੋਸਟ 30 ਸਾਲ ਬਾਅਦ ਕਰ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਫਰਕ ਪਿਆ ਹੈ। ਅਜੇ ਵੀ ਸਾਡਾ ਦਾਇਰਾ ਕਾਰ ਉਨਾ ਕੀ ਆਪਣਾ ਕਰਕੇ ਜਿਹੜਾ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਨਾਅਰੇਬਾਜ਼ੀ ਕਰ ਲਈ ਅਸੀਂ ਹੋ ਗਿਆ, ਇਵੇਂ ਨਹੀਂ ਹੁੰਦਾ। ਦੁਨੀਆ ਦੇ ਵਿੱਚ ਹਰ ਚੀਜ਼ ਇੱਕ ਕੰਟੈਕਸਟ ਦੇ ਵਿੱਚ ਹੁੰਦੀ ਹੈ, ਉਹਦਾ ਇੱਕ ਪ੍ਰਸੰਗ ਹੁੰਦਾ ਹੈ। ਤੁਸੀਂ ਇੱਕ ਸਪੇਸ ਦੇ ਵਿੱਚ ਐਗਜ਼ਿਸਟ ਨਹੀਂ ਕਰਦੇ। ਔਰ ਜਦੋਂ ਅਸੀਂ ਨਵੇਂ ਇਸ ਪੀਰੀਅਡ ਨੂੰ ਦੇਖਦੇ ਹਾਂ ਤਾਂ ਵੈਸੇ ਹੀ ਸੰਸਾਰ ਜਿਹਨੂੰ ਗਲੋਬਲ ਵਿਲੇਜ ਕਿਹਾ ਗਿਆ ਕਿ ਸੰਸਾਰ ਇੱਕ ਪਿੰਡ ਹੈ। ਜਿਵੇਂ ਅੱਜ ਹੀ ਭਾਈ ਗੁਰਦੇਵ ਸਿੰਘ ਹੋਰਾਂ ਨਾਲ ਗੁਫ਼ਤਗੂ ਹੋ ਰਹੀ ਸੀ ਕਿ ਵੀ ਇਹਦਾ ਕੀ ਹੋਏਗਾ ਇਸ ਦਾ, ਮੈਂ ਕਿਹਾ ਜੀ ਇਹ ਸਪਰੈਡ ਆਊਟ ਹੋ ਰਿਹਾ ਔਰ ਅਲਟੀਮੇਟਲੀ ਇਹ ਹੋਏਗਾ ਜੇ ਈਰਾਨ ਇਨਵੋਲਵ ਹੋਇਆ ਇਹ ਤਾਂ ਠੀਕ ਹੈ, ਅਮਰੀਕਾ ਇੱਕ ਵੱਡੀ ਪਾਵਰ ਹੈ, ਉਹ ਸਾਰਿਆਂ ਨੂੰ ਪਾਰਕਿੰਗ ਲੋਟ ਬਣਾ ਸਕਦੀ ਹੈ, ਪਰ ਵੰਸ ਆਇਲ ਰਿਫਾਈਨਰੀਜ਼ ਜਾਂ ਦੂਜੀਆਂ ਹੋਈਆਂ, ਆਇਲ ਪ੍ਰਾਈਸਿਸ ਸਕਾਈ ਹਾਈ ਜਾਣਗੇ, ਸ਼ੇਅਰ ਮਾਰਕੀਟਸ ਥੱਲੇ ਜਾਣਗੇ, ਔਰ ਕੋਈ ਦੁਨੀਆ ਦਾ ਐਸਾ ਬੰਦਾ ਨਹੀਂ ਹੋਏਗਾ ਜਿਹੜਾ ਪ੍ਰਭਾਵਿਤ ਨਾ ਹੋਏ, ਕਿਉਂਕਿ ਇਨ ਦਾ ਐਂਡ ਅਲਟੀਮੇਟਲੀ ਆਇਲ ਦੇ ਨਾਲ ਇਕਨੋਮੀ ਜੁੜੀ ਹੁੰਦੀ ਹੈ। ਔਰ ਇਹੀ ਨਹੀਂ, ਇਹ ਤਾਂ ਇਕਨੋਮੀ ਉਦੋਂ ਫਿਰ ਸ਼ਾਇਦ ਬਹੁਤ ਸਾਰਿਆਂ ਨੂੰ ਬਹੁਤ ਮਹਿੰਗਾਈ ਲੱਗੇਗਾ, ਲੇਕਿਨ ਅੱਜ ਸਾਡਾ ਬਹੁਤ ਛੋਟਾ ਤਬਕਾ ਹੈ ਜਿਹਦੀ ਦਿਲਚਸਪੀ ਹੈ ਉੱਥੇ ਕੀ ਹੋ ਰਿਹਾ, ਉਹ ਉਹਨੂੰ ਇਹ ਸਮਝਦੇ ਨੇ ਕਿ ਵੀ ਅਸੀਂ ਇਹਨੂੰ ਕਿਵੇਂ ਰਿਲੇਟ ਕਰ ਸਕਦੇ ਹਾਂ, ਇਹਨੂੰ ਅਸੀਂ, ਕਿਉਂਕਿ ਇਹਨਾਂ ਸਾਰੇ ਹੀ 16 ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੀ ਰਹੀ ਕਿ ਵੀ ਇੱਕ ਅਸੀਂ ਬੈਲੈਂਸ ਕਰਕੇ ਜਿਹੜਾ ਇਸ ਦੀ ਗੱਲ ਕਰੀਏ। ਔਨ ਵਨ ਹੈਂਡ ਜਿੱਥੇ ਅਸੀਂ ਜਿਹੜੀਆਂ ਇਨਸਾਨੀ ਹੱਕਾਂ ਦੀ ਜਿਹੜੀ ਹੈ ਉਹ ਬਿਲਕੁਲ ਖਿਲਵਾੜ ਹੀ ਨਹੀਂ, ਉਸ ਨੂੰ ਜਿਹੜਾ ਉਹ ਉਡਾ ਦਿੱਤਾ ਗਿਆ, ਉਸ ਦੀ ਨਖੇਦੀ ਵਾਲਾ ਲਾਈਨ ਰੱਖੀਏ, ਉਹਨਾਂ ਦੇ ਨਾਲ ਹਮਦਰਦੀ ਹਿਊਮੈਨਿਟੇਰੀਅਨ ਦੇ ਥੱਲੇ। ਉੱਥੇ ਦੂਸਰੇ ਪਾਸੇ ਨੋ ਮੈਟਰ ਅਸੀਂ ਬਹੁਤ ਵਾਰ ਜਿਹੜਾ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ, ਜੇ ਅਸੀਂ ਆਪਣੇ ਲਈ ਉਹ ਹੱਕ ਮੰਗਦੇ ਹਾਂ ਤੇ ਜਿਨ੍ਹਾਂ ਦਾ ਮੁਲਕ ਸੀ ਫਲਸਤੀਨ, ਉਹਨਾਂ ਨੇ ਜੇ ਔਰ 2 ਸਟੇਟ ਫਾਰਮੂਲਾ ਕੋਈ ਇਹ ਨਹੀਂ ਹੈ। ਅਜੇ ਵੀ ਸਾਡੇ 'ਚ ਉਸ ਕਿਸਮ ਦੇ ਲੋਕ ਨੇ ਜਿਹੜੇ ਅੱਖਾਂ ਬੰਦ ਕਰਕੇ ਲੱਗੋ ਜੀ ਅਮਰੀਕਾ ਦੇ ਨਾਲ ਦੂਜੇ ਦੇ ਨਾਲ, ਅਸੀਂ ਨਹੀਂ ਅੱਖਾਂ ਬੰਦ ਕਰਕੇ ਲੱਗ ਸਕਦੇ, ਕਿਉਂਕਿ ਅਮਰੀਕਾ ਨੇ ਵੀ ਇਸ ਨੂੰ ਹੀ ਹੱਲ ਮੰਨਿਆ ਹੋਇਆ 2 ਸਟੇਟ ਫਾਰਮੂਲਾ ਨੂੰ। ਤੇ ਜੇ ਤੁਸੀਂ 2 ਸਟੇਟ ਫਾਰਮੂਲਾ ਦੀ ਥਾਂ ਤੇ ਵੈਸਟ ਬੈਂਕ ਔਰ ਗਾਜ਼ਾ ਦੇ ਵਿਚਾਲੇ 7.5 ਲੱਖ ਲੋਕ ਲਿਆ ਕੇ ਸੈਟਲਰ ਬਣਾ ਦਿੰਦੇ ਹੋ, ਉਹਨਾਂ ਕਾਲੋਨੀਜ਼ ਨੂੰ ਬਾਕੀ ਬੰਟੂਸਤਾਨ ਕ੍ਰੀਏਟ ਕਰ ਦਿੰਦੇ ਹੋ, ਤੇ ਕਿਹੜਾ 2 ਸਟੇਟ ਫਾਰਮੂਲਾ ਅਸੀਂ ਲਾਗੂ ਕਰ ਰਹੇ ਹਾਂ। ਸੋ ਇਹ ਜਿਹੜਾ, ਔਰ ਜਿਵੇਂ ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ ਉਹ ਵੀ ਉਹਨਾਂ ਨੇ ਕਿਹਾ ਕਿ ਵੀ ਦੇਖੋ ਠੀਕ ਹੈ ਕੁਝ ਚੀਜ਼ਾਂ ਵਕਤੀ ਤੌਰ ਤੇ ਤੁਹਾਨੂੰ ਮੌਕਾ ਪ੍ਰਸਤੀ 'ਚ ਆਪਣੀ ਪ੍ਰਾਪਤੀ ਵਾਲੀਆਂ ਲੱਗ ਸਕਦੀਆਂ ਨੇ, ਪਰ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਸਾਡੇ ਲਈ ਅਸੀਂ ਸੱਚ ਨਾਲ ਹੀ ਖਲੋਣਾ ਹੈ, ਜਿਹੜਾ ਠੀਕ ਰਸਤਾ ਹੈ ਉਹਦੇ ਨਾਲ ਹੀ, ਉਹਦੇ 'ਚ ਪ੍ਰਾਪਤੀ ਥੋੜੀ ਲੇਟ ਹੋ ਜਾਏਗੀ। ਸੋ ਲੇਕਿਨ ਇਹ ਸਾਡਾ ਫਰਜ਼ ਬਣਦਾ ਹੈ ਕਿ ਭਾਈ ਅਸੀਂ ਜੋ ਕੁਝ ਵਾਪਰਿਆ ਆਲੇ ਦੁਆਲੇ, ਕਿਉਂਕਿ ਇਹ ਜਦੋਂ ਸਾਨੂੰ ਕਬੀਰ ਸਾਹਿਬ ਨੇ ਵੀ ਇਹ ਯਾਦ ਦਹਾਨੀ ਕਰਵਾਈ ਸੀ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਗਵਾਂਢੀ ਨਾਲ ਹੋਇਆ ਉਹ ਤੇਰੇ ਨਾਲ ਵੀ ਹੋਣਾ। ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਸ ਲੈਵਲ ਦੇ ਉੱਤੇ ਜਿਹੜਾ ਉਹ ਜ਼ੁਲਮ ਔਰ ਪੂਰਾ ਜਿਹੜੀ ਟਿਰਨੀ ਚੱਲ ਰਹੀ ਹੈ, ਔਰ ਅਸੀਂ ਸਮਝਦੇ ਹਾਂ ਵੀ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਤੇ ਇਹ ਫਿਰ ਉਸ ਦੀ ਕੀਮਤ ਸੂਨਰ ਔਰ ਲੇਟਰ ਸਾਨੂੰ ਵੀ ਜਿਹੜੀ ਆ ਉਹ ਭੁਗਤਣੀ ਪੈਣੀ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਭਾਈ 21 ਤਰੀਕ ਨੂੰ ਜਿਹੜਾ ਬੀਤੇ ਸੈਚਰਡੇ ਹੈ, ਸਾਰੇ ਹੀ ਥਾਵਾਂ ਦੇ ਉੱਤੇ, ਬਹੁਤ ਸਾਰੀਆਂ ਥਾਵਾਂ ਤੇ, ਮੇਰੇ ਕੋਲ ਡਿਟੇਲ ਰਿਪੋਰਟ ਤਾਂ ਨਹੀਂ ਹੈ, ਇੰਡੀਅਨ ਕੌਂਸੂਲੇਟਸ ਔਰ ਇੰਡੀਅਨ ਐਮਬੈਸੀਜ਼, ਹਾਈ ਕਮਿਸ਼ਨਸ ਦੇ ਬਾਹਰ,
ਪ੍ਰੋਟੈਸਟ ਰੱਖੇ ਗਏ ਸੀ। ਕਾਲ ਜਿਹੜੀ ਹੈ ਸਿੱਖਸ ਫਾਰ ਜਸਟਿਸ ਨੇ ਦਿੱਤੀ ਸੀ ਔਰ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਬੜਾ ਜ਼ੋਰਦਾਰ ਵਿਖਾਵਾ ਹੋਇਆ। ਦਰਸ਼ਕ ਜਿਹੜੇ ਨੇ ਉਹਦੀਆਂ ਪਿਕਚਰਸ ਦੇਖ ਸਕਦੇ ਨੇ ਜੀ। ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਜੀ ਨੇ ਪਿਕਚਰਸ ਭੇਜੀਆਂ ਨੇ, ਉਹਦੇ 'ਚ ਜਿੱਥੇ ਲੋਕਲ ਪਾਰਟਿਸਪੇਸ਼ਨ ਸੀ ਜਿਹੜੀ ਹਮੇਸ਼ਾ ਥੋੜ੍ਹੀ ਹੁੰਦੀ ਹੈ। ਜਿਵੇਂ ਮੈਂ ਕਿਹਾ ਵੀ ਰਾਜਧਾਨੀਆਂ 'ਚ ਰਹਿਣ ਵਾਲੇ ਹਮੇਸ਼ਾ ਜਿਹੜੇ ਨੇ ਉਹ ਆਪਣੀ ਇੱਕ ਦੁਨੀਆ 'ਚ ਗਵਾਚੇ ਹੁੰਦੇ ਨੇ। ਉੱਥੇ ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ ਤੋਂ ਬੱਸਾਂ ਰਾਹੀਂ ਔਰ ਇਹਦੇ ਲਈ ਵੀ ਖਾਸ ਐਫਰਟ ਭਾਈ ਹਿੰਮਤ ਸਿੰਘ ਹੋਰਾਂ ਨੇ ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਔਰ ਦੂਸਰੇ, ਕਿਉਂਕਿ ਮੈਂ ਉਹਦਾ ਹਿੱਸਾ ਨਹੀਂ ਸੀ ਇਸ ਲਈ ਮੈਂ ਇਹਦੇ ਤੇ ਹੋਰ ਕੋਈ ਡੀਟੇਲ ਰਿਪੋਰਟਿੰਗ ਨਹੀਂ ਕਰ ਸਕਦਾ। ਲੇਕਿਨ ਇੰਨਾ ਕੁ ਜ਼ਰੂਰ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਮੈਸੇਜ ਵਾਸ਼ਿੰਗਟਨ ਤੋਂ ਲੈ ਕੇ ਉਹ ਵੈਨਕੂਵਰ ਹੋਏ, ਉਹ ਟੋਰਾਂਟੋ ਹੋਏ ਜਾਂ ਦੁਨੀਆ ਦੇ ਦੂਸਰੇ ਹਿੱਸੇ ਹੋਣ, ਇਹ ਭਾਰਤੀ ਹਕੂਮਤ ਨੂੰ ਜ਼ਰੂਰ ਜਾ ਰਿਹਾ ਕਿ ਵੀ ਅਸੀਂ ਜਿਹੜਾ ਜੋ ਤੁਸੀਂ ਕੀਤੀ ਹੈ ਕਰਤੂਤ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਉਸ ਦਾ ਵੀ ਹਿਸਾਬ ਲੈਣਾ ਔਰ ਅਲਟੀਮੇਟਲੀ ਖਾਲਿਸਤਾਨ ਦੀ ਪ੍ਰਾਪਤੀ ਹੀ ਸਾਡਾ ਮੁੱਖ ਨਿਸ਼ਾਨਾ ਹੈ। ਔਰ 29 ਅਕਤੂਬਰ ਨੂੰ ਸੈਕੰਡ ਫੇਜ਼ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਹੈ, ਉਸ ਦੇ ਲਈ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਉਹਦੇ 'ਚ ਉਹ ਪਾਰਟਿਸਿਪੇਟ ਕਰਨ। ਗੱਲ ਜਦੋਂ ਅਸੀਂ ਇਸ ਕਨਫਲਿਕਟ ਦੀ ਕਰ ਰਹੇ ਹਾਂ ਔਰ ਅੱਜ ਅਸੀਂ 16ਵੇਂ ਦਿਨ ਗੱਲਬਾਤ ਕਰ ਰਹੇ ਹਾਂ, ਇੱਕ ਜਿਵੇਂ ਬਦਤਰ ਕਿ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬਦਤਰ ਹੁੰਦੇ ਚਲੇ ਜਾ ਰਹੇ ਨੇ। ਬਿਲਕੁਲ, ਕਿਉਂਕਿ ਜਿਹੜੀਆਂ ਤਾਕਤਾਂ ਦੇ ਇੱਕ ਪਾਸੇ ਤਾਂ ਰਸ਼ੀਆ, ਚਾਈਨਾ ਜਿਹੜੀਆਂ ਇੱਕ ਇਨਫਲੂਐਂਸ ਕਰਨ ਵਾਲੀਆਂ ਤਾਕਤਾਂ ਨੇ, ਉਹ ਵੀ ਤਮਾਸ਼ਾ ਦੇਖਣ ਤੇ ਆ ਗਈਆਂ। ਸ਼ਾਇਦ ਕਿਉਂਕਿ ਅਮਰੀਕਾ ਦੀ ਇਸ ਮੁੱਦੇ ਦੇ ਉੱਤੇ ਆਈਸੋਲੇਸ਼ਨ ਵੀ ਹੋਈ ਹੈ। ਹਾਲਾਂਕਿ ਅਮਰੀਕਾ ਅੱਜ ਵੀ ਇੱਕ ਸੁਪਰ ਪਾਵਰ ਹੈ, ਉਹ ਚਾਹੇ ਤਾਂ ਹਰ ਇੱਕ ਨੂੰ ਜਿਹੜਾ ਲੈਵਲ ਕਰ ਦੇਗਾ। ਔਰ ਜਿਸ ਕਿਸਮ ਦਾ ਵਰਤਾਰਾ ਇਹਨਾਂ ਦੀ ਡਿਪਲੋਮੇਸੀ ਦਾ ਜਾਂ ਪਤਾ ਨਹੀਂ ਕਿੱਥੋਂ ਇਹ ਨੀਤੀਆਂ ਨਿਕਲ ਰਹੀਆਂ ਨੇ, ਪਰ ਇਹ ਗੱਲ ਉਹਨਾਂ ਦੇ ਮੈਂ ਪਿਛਲੇ ਐਡਮਿਨਿਸਟ੍ਰੇਸ਼ਨ 'ਚ ਰਹੇ ਜਿਹੜੇ ਲੋਕ ਨੇ, ਜਦੋਂ ਇਰਾਕ ਦੇ ਉੱਤੇ ਇਹਨਾਂ ਨੇ 2003 ਦੇ ਵਿੱਚ ਕੀਤਾ ਧਾਵਾ ਔਰ ਇਸਤੇਮਾਲ ਕੀਤਾ ਗਿਆ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਤੇ ਉਹਨਾਂ ਦੇ ਉਸ ਦੌਰ ਦਾ ਜੂਨੀਅਰ ਬੁਸ਼ ਦੀ ਕੈਬਨਿਟ ਤੇ ਇੱਕ ਦਾ ਇੰਟਰਵਿਊ, ਕਿਉਂਕਿ ਅਮਰੀਕਾ 'ਚ ਇੱਕ ਬਿਊਟੀ ਹੋਰ ਹੈ, ਭਾਵੇਂ ਉਹਨੂੰ ਉਹ ਫਿਰ ਕਮਰਸ਼ੀਅਲ ਵੀ ਕਰ ਲੈਂਦੇ ਨੇ ਕਿ ਜਿਹੜੇ ਲੋਕ ਜਿਹੜਾ ਪੋਜੀਸ਼ਨਸ 'ਤੇ ਰਹੇ ਹੁੰਦੇ ਨੇ ਰਿਟਾਇਰਮੈਂਟ ਤੋਂ ਬਾਅਦ ਉਹ ਕਿਤਾਬ ਲਿਖਦੇ ਨੇ, ਕੋਈ ਇਨਕਸ਼ਾਫ ਕਰਦਾ, ਕੋਈ ਇੰਟਰਵਿਊ ਦਿੰਦੇ ਨੇ, ਤੇ ਕੁਝ ਚੀਜ਼ਾਂ ਜਿਹੜੀਆਂ ਉਸ ਪੀਰੀਅਡ ਸਾਹਮਣੇ ਨਹੀਂ ਹੁੰਦੀਆਂ, ਹਾਲਾਂਕਿ 25 ਸਾਲ ਬਾਅਦ ਤਾਂ ਡੀਕਲਾਸੀਫਾਈ ਵੀ ਹੋ ਜਾਂਦਾ ਸਟਫ, ਉਹ ਬਿਆਨਦੇ ਨੇ। ਸੋ ਉਹਦੇ ਤੋਂ ਤੁਸੀਂ 2 and 2 ਟੁਗੈਦਰ ਪੁੱਟ ਕਰ ਸਕਦੇ ਹੋ। ਤੇ ਉਹ ਉਹਨਾਂ ਦਾ ਇੱਕ ਆਫੀਸ਼ੀਅਲ ਜਿਹੜਾ ਇਹ ਕਹਿ ਰਿਹਾ ਸੀ ਕਿ ਜੀ ਉਹਨੇ ਜਿਹੜਾ ਜਦੋਂ ਪੁੱਛਿਆ ਕਿ ਵੀ ਪੈਂਟਾਗਨ ਨੇ 9/11 ਤੋਂ ਬਾਅਦ ਅਮਰੀਕਾ ਇੱਕਦਮ ਪਹਿਲੀ ਵਾਰ ਸੀ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ 3000 ਸਿਟੀਜ਼ਨ ਅਮਰੀਕਾ ਦੇ ਮਾਰ ਦਿੱਤੇ, ਵਰਲਡ ਟ੍ਰੇਡ ਸੈਂਟਰ ਔਰ ਪੈਂਟਾਗਨ ਆਰਲਿੰਗਟਨ ਦੇ ਵਿੱਚ, ਔਰ ਤੀਸਰਾ ਤਾਂ ਜਹਾਜ਼ ਸੁੱਟ ਲਿਆ ਸੀ ਇਹਨਾਂ ਨੇ ਮਿਸਾਈਲ ਦੇ ਨਾਲ, ਜਿਹੜਾ ਇਹਨਾਂ ਨੇ ਕਦੇ ਮੰਨਿਆ ਨਹੀਂ ਵੈਸੇ ਕਿ ਵੀ ਸੁੱਟਿਆ। ਲੇਕਿਨ ਉਸ ਤੋਂ ਪਹਿਲਾਂ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਵੇਲੇ ਤਾਂ ਪਰਲ ਹਾਰਬਰ ਤੱਕ ਆਏ ਸੀ। ਇਹ ਪਹਿਲਾ ਸੀ ਕਿ ਅਮਰੀਕਾ ਦੇ ਮੇਨਲੈਂਡ ਦੇ ਉੱਤੇ, ਔਰ ਉਹ ਵੀ ਉਹਨਾਂ ਦੀਆਂ 2 ਵੱਡੀਆਂ ਤਾਕਤਾਂ, ਇੱਕ ਇਕਨੋਮਿਕਲ ਪਾਵਰ ਜਿਹੜੀ ਵਰਲਡ ਟ੍ਰੇਡ ਸੈਂਟਰ ਨਾਲ ਜੁੜੀ ਹੋਈ ਹੈ ਔਰ ਮਿਲਟਰੀ ਮਾਈਟ ਪੈਂਟਾਗਨ, ਜਿਸ ਦੇ ਵਿੱਚ ਉਹਨਾਂ ਨੇ ਲਿਆ ਕੇ ਜਹਾਜ਼ ਮਾਰੇ। ਸੋ ਉਹਨਾਂ ਔਰ ਇਹ ਗੱਲ ਵੈਸੇ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਦੋਂ ਇਜ਼ਰਾਈਲ ਦੇ ਦੌਰੇ 'ਤੇ ਉਹ ਗਏ, ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਵੀ ਉਸ ਪੀਰੀਅਡ ਦੇ ਵਿੱਚ ਇਨ ਐਂਗਰ ਐਂਡ ਆਲ ਕੁਝ ਸਟੈਪ ਲਏ ਜਿਹੜੇ ਬਾਅਦ ਦੇ ਵਿੱਚ ਸਾਨੂੰ ਜਿਹੜਾ ਹੈ ਉਸ ਦਾ ਰਿਗਰੈਟ ਵੀ ਹੈ, ਤੇ ਤੁਸੀਂ ਵੀ ਇਸ ਕਿਸਮ ਦਾ ਕੋਈ ਕੰਮ ਨਾ ਕਰੋ ਕਿ ਵੀ ਜੋ ਹੋਇਆ 7 ਅਕਤੂਬਰ ਨੂੰ ਉਸ ਤੋਂ ਬਾਅਦ ਰਿਵੈਂਜ। ਔਰ ਮੈਂ ਦੇਖ ਰਿਹਾ ਸੀ ਵੀ ਐਸਾ ਜਿਹੜਾ ਉਹਨੇ ਕਿਹਾ ਐਸੇ ਕੀ ਐਕਸ਼ਨ ਹੋਏ ਜਾਂ ਲਏ, ਔਰ ਉਹਦੇ 'ਤੇ ਹੀ ਮੈਂ ਜਦੋਂ ਸਾਬਕਾ 2-3 ਇਹਨਾਂ ਦੇ ਜਿਹੜੇ ਆਫੀਸ਼ੀਅਲਸ ਦਾ ਦੇਖਿਆ, ਉਹਨਾਂ ਨੇ ਕਿਹਾ ਜੀ ਅਸੀਂ ਜਦੋਂ ਜਾ ਕੇ ਦੇਖਿਆ ਕਿ ਵੀ 9/11 ਵੀ ਇੱਕ ਪਾਸੇ ਤਾਂ ਸੀ ਵੀ ਬਜਾਏ ਕਿ ਅਸੀਂ ਅਲ-ਕਾਇਦਾ ਤੇ ਫੋਕਸ ਕਰਦੇ ਕਿ ਵੀ ਇਹ ਤਾਂ ਸਾਹਮਣੇ ਆ ਗਿਆ ਸੀ ਉਸਾਮਾ ਜਾਂ ਦੂਜੇ ਵੀ ਜਿਹੜੀ ਪਲਾਨ ਪੈਂਟਾਗਨ ਨੇ ਬਣਾਈ ਹੋਈ ਸੀ, ਇੱਕ ਤਾਂ ਉਹਨਾਂ ਨੇ ਉਹਨਾਂ ਤਾਲਿਬਾਨ ਨੂੰ ਵੀ ਕਿ ਵੀ ਇਹਨਾਂ ਦਾ ਹੁਣ ਅਸੀਂ ਜਾੜੀ ਕੱਢ ਦੇਣੀ ਹੈ, ਉਹਨੇ ਕਿਹਾ ਜੀ ਉਹਨਾਂ ਨੂੰ ਵੀ ਨਾਲ ਹੀ ਘੜੀਸ ਲਿਆ। ਫਿਰ ਉਹਨੇ ਕਿਹਾ ਜੀ 7 ਮੁਲਕਾਂ ਦਾ ਉਹ ਲੈ ਕੇ ਬੈਠੇ ਸੀ ਵੀ ਇਹਨਾਂ ਦੇ ਖਿਲਾਫ ਅਸੀਂ ਵਾਰ ਡਿਕਲੇਅਰ ਕਰ ਦੇਣੀ ਹੈ ਇਹਨਾਂ ਨੂੰ। ਉਹਨਾਂ ਦੇ ਵਿੱਚ ਇਰਾਕ ਵੀ ਸੀ, ਉਹਦੇ 'ਚ
ਸੀਰੀਆ ਵੀ ਸੀ, ਲੈਬਨਾਨ ਵੀ ਸੀ, ਐਂਡ ਦੇ ਵਿੱਚ ਸੁਡਾਨ ਵੀ ਸੀ, ਔਰ ਲੀਬੀਆ ਵੀ ਸੀ, ਈਰਾਨ ਵੀ ਸੀ। ਉਹਨੂੰ ਕਿਹਾ ਕਿ ਵੀ ਮੈਂ ਪੁੱਛਿਆ ਕਿ ਵੀ ਇਹ ਕੋਈ ਸਬੂਤ ਮਿਲਿਆ ਵੀ ਕੋਈ ਈਰਾਨ ਦੇ ਨਾਲ ਕੋਈ ਅਲ-ਕਾਇਦਾ ਦਾ ਸੰਬੰਧ ਸੀ, ਜਾਂ ਕਹਿੰਦੇ ਜੀ ਨਹੀਂ, ਪਰ ਇਹ ਅਸੀਂ ਇਹਨਾਂ ਨੂੰ ਹੁਣ ਜਿਹੜਾ ਉਹ ਲੈਵਲ ਕਰ ਦੇਣਾ। ਔਰ ਉਹਨੇ ਕਿਹਾ ਵੀ ਇਹਦਾ ਨਤੀਜਾ ਕੀ ਨਿਕਲਿਆ ਕਿ ਵੀ ਤੁਸੀਂ ਤਾਲਿਬਾਨ ਨੂੰ ਜਿਹੜਾ ਜਿੰਨੇ ਇਹਨਾਂ ਨੇ ਬੰਬ ਅਫਗਾਨਿਸਤਾਨ 'ਚ ਸੁੱਟੇ ਅਮਰੀਕਾ ਨੇ, ਉਹ ਰੋਜ਼ੀ ਕਟਰ, ਡੇਜ਼ੀ ਕਟਰ, 20 ਸਾਲ ਉੱਥੇ ਨੈਟੋ ਦੀ, ਉਹਨੇ ਕਿਹਾ ਵੀ ਵੀ ਐਂਡਡ ਅਪ ਸਪੈਂਡਿੰਗ ਮੋਰ ਦੈਨ $3 trillion every year and still negotiating with the Taliban and handing over power to them। ਇਹ ਕਹਿੰਦੇ ਸਾਡੀ, ਔਰ ਉਹ ਡਿਜ਼ਾਸਟਰ ਬਣ ਗਿਆ ਸਾਡੇ ਲਈ ਕਿ ਵੀ ਜਿਹੜਾ ਸਪੈਸੀਫਿਕ ਅਪਰੋਚ ਰਹਿ ਸਕਦੀ ਸੀ ਕਿ ਵੀ ਤੁਸੀਂ ਅਲ-ਕਾਇਦਾ ਜਾਂ ਉਹਨਾਂ ਦੇ ਨਾਲ ਰਿਲੇਟਡ ਤੁਸੀਂ ਉਹ ਸਾਰੇ ਨੂੰ ਫਿਰ ਇਹੀ 2003 'ਚ ਵੀ ਆਪਣੀ ਤੁਸੀਂ ਉਹ ਕਹਿੰਦੇ ਨੇ ਵੀ ਕੱਚੀ ਕਰਵਾਈ ਕਿ ਵੀ ਵੈਪਨਸ ਆਫ ਮਾਸ ਡਿਸਟਰਕਸ਼ਨ। ਉਹੀ ਸਦਾਮ ਹੁਸੈਨ ਜਿਹੜਾ ਇੱਕ ਸਟੈਬਿਲਾਈਜ਼ਿੰਗ ਫੈਕਟਰ ਸੀ ਅਮਰੀਕਾ ਦੀ ਖੇਡ ਹੀ ਉਹ ਖੇਡ ਰਿਹਾ ਸੀ, ਉਹਨੇ ਈਰਾਨ ਨੂੰ ਵੀ ਖੂੰਜੇ ਲਾਇਆ ਜਦੋਂ ਆਇਤੁੱਲਾ ਖਮੀਨੀ ਉੱਥੇ ਆਇਆ, ਬਾਕੀਆਂ ਨੂੰ ਵੀ। ਉਹਦੇ 'ਚ ਤੁਸੀਂ ਕਿੰਨੇ ਮਿਲੀਅਨ ਡਿਸਪਲੇਸ ਕੀਤੇ, ਕਿੰਨੇ ਮਾਰ ਦਿੱਤੇ। ਇਹੀ ਹਾਲ ਸੀਰੀਆ ਦੇ ਵਿੱਚ ਵੀ ਕੀਤਾ, ਕਿਉਂਕਿ ਸੀਰੀਆ 'ਚ ਵੀ ਅਲਟੀਮੇਟਲੀ ਰਸ਼ੀਆ ਨੇ ਸੇਵ ਕੀਤਾ ਉਹਦੇ ਅਸਾਦ ਦੇ ਮੁੰਡਿਆਂ ਨੂੰ। ਲੇਕਿਨ ਅੱਜ ਜਿਹੜਾ ਇੰਨਾ ਲੈਵਲ ਦਾ ਉੱਤੇ ਇੰਟਰਨੈਸ਼ਨਲ ਰਿਫਿਊਜੀ ਕ੍ਰਾਈਸਿਸ ਹੈ, ਉਹਦੇ 'ਚ ਸੀਰੀਆ ਦੀ ਕਿੰਨੀ ਪੋਪੂਲੇਸ਼ਨ ਜਿਹੜੀ ਆ ਅਪ ਆਊਟ ਔਰ ਦੂਸਰੀ ਕਰ ਦਿੱਤੀ। ਹੁਣ ਇਹ ਹੁੰਦਾ ਕਿ ਵੀ ਜੇ ਤੁਹਾਡੇ ਕੋਲ ਕੋਈ ਸਪੈਸੀਫਿਕ ਫੋਰਨ ਪਾਲਿਸੀ ਨਹੀਂ ਹੈ, ਔਰ ਮੈਨੂੰ ਇਸ ਗੱਲ ਦਾ ਅਫਸੋਸ ਹੈ, ਮੈਂ ਪ੍ਰੈਜ਼ੀਡੈਂਟ ਬਾਈਡਨ ਦਾ ਐਜ਼ ਏ ਜਦੋਂ ਇਹ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੇ ਵਿੱਚ ਰਿਹਾ, ਹਮੇਸ਼ਾ ਐਡਮਾਇਰ ਕੀਤਾ ਹੈ ਕਿ ਵੀ ਮੈਂ ਕੁਛ ਹੀਅਰਿੰਗਸ ਬਰੀਫਿੰਗਸ ਵੀ ਦੇਖੀਆਂ ਕਿ ਵੀ ਬੈਲੈਂਸਡ ਹੈ, ਹੀ ਨੋਜ਼ ਦਾ ਵਰਲਡ। ਪਰ ਪਤਾ ਨਹੀਂ ਉਹ ਜਿਹੜਾ ਕਈ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਕਿੱਥੇ ਕਾਣੇ ਹੁੰਦੇ। ਯੂਕਰੇਨ ਵਾਰ, ਯੂਕਰੇਨ ਵੀ ਅਨਕੌਰ, ਟਰੰਪ ਨੂੰ ਅਸੀਂ ਜੋ ਮਰਜ਼ੀ ਕਹੀਏ ਉਸ ਦੀਆਂ ਕਮਜ਼ੋਰੀਆਂ ਦੀ ਗੱਲ ਕਰੀਏ, ਪਰ ਟਰੰਪ ਪੀਰੀਅਡ ਦੇ ਵਿੱਚ 4 ਸਾਲ 'ਚ ਕੋਈ ਉਹਨੇ ਨਵੀਂ ਜੰਗ ਨਹੀਂ ਛੇੜੀ, ਔਰ ਜਿਹੜੀਆਂ ਪਹਿਲਿਆਂ ਦੀਆਂ ਛੇੜੀਆਂ ਹੋਈਆਂ ਸੀ ਉਹ ਵਾਈਂਡ ਅਪ ਕੀਤੀਆਂ। ਇਰਾਕ 'ਚੋਂ ਵੀ ਫੌਜ ਕੱਢੀ, ਔਰ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਵੀ ਜਿਹੜੀ ਆ ਉਹ ਫਾਈਨਲੀ ਉਸ ਲੈਵਲ ਦਾ ਬੰਦਾ ਹੀ ਕਰ। ਹਾਲਾਂ ਉਹ ਕਦੇ ਬੈਲਟ ਵੇਚ ਨਹੀਂ ਸੀ ਆਇਆ, ਕਦੇ ਕਿਸੇ ਪਿੰਡ ਦਾ ਸਰਪੰਚ ਨਹੀਂ ਚੁਣਿਆ ਗਿਆ, ਲੇਕਿਨ ਫੋਰਨ ਪਾਲਿਸੀ ਦੇ ਮੁੱਦੇ ਤੇ ਉਹਨੂੰ ਇਹ ਸੀ। ਔਰ ਈਵਨ ਨੈਟੋ ਹੁਣ ਅੱਜ ਯੂਕਰੇਨ ਦੇ ਉੱਤੇ ਕਿੰਨੇ ਬਿਲੀਅਨ ਡਾਲਰ ਹੁਣ ਕਾਂਗਰਸ 'ਚ ਰੇੜਕਾ ਪਿਆ ਹੋਇਆ ਕਿ ਵੀ ਹੁਣ ਤੁਸੀਂ ਇੱਕੋ ਵੇਲੇ ਯੂਕਰੇਨ ਦਾ ਫਰੰਟ ਵੀ ਖੋਲ੍ਹ ਰਹੇ ਹੋ, ਇਜ਼ਰਾਈਲ ਨੂੰ ਵੀ ਜਿਹੜਾ 8-10 ਬਿਲੀਅਨ ਡਾਲਰ ਦੇ ਹਥਿਆਰ ਵੀ ਦੇ ਰਹੇ ਹੋ, ਸ਼ਿਪ ਵੀ ਜਾ ਕੇ ਖੜੇ ਕਰਤੇ, ਦੂਸਰੇ ਵੀ ਤੁਸੀਂ ਖੜਾ ਕਰਤਾ। ਉਹ ਕਹਿ ਰਹੇ ਨੇ ਵੀ ਤੁਸੀਂ ਇੱਕੋ ਵੇਲੇ ਹਾਊ ਯੂ ਕੈਨ ਅਫੋਰਡ 2 ਵਾਰਸ। ਔਰ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਨਹੀਂ, ਅਸੀਂ ਅਮਰੀਕਾ ਬਹੁਤ ਵੱਡੀ ਤਾਕਤ ਹੈ, ਅਸੀਂ ਇੱਕੋ ਵੇਲੇ ਜਿਹੜਾ ਔਰ ਡੈਟ ਜਿਹੜਾ ਉਹ ਵੱਧਦਾ ਜਾ ਰਿਹਾ। ਸੋ ਇਹ ਜਿਹੜੀਆਂ ਨੀਤੀਆਂ ਹੁੰਦੀਆਂ ਨੇ, ਔਰ ਬੀਇੰਗ ਅਮਰੀਕਨ ਮੈਂ ਇਹ ਸਮਝਦਾ ਵੀ ਸਾਡਾ ਹਿੱਤ ਆਪਣੇ ਮੁਲਕ ਨਾਲ ਜੁੜਿਆ ਹੋਇਆ ਹੈ। ਅਸੀਂ ਇਸ ਗੱਲ ਨੂੰ ਲੈ ਕੇ ਫਿਕਰਮੰਦ ਵੀ ਹਾਂ ਕਿ ਭਾਈ ਅਮਰੀਕਾ ਦੀ ਕਿਰਕਰੀ ਨਹੀਂ ਹੋਣੀ ਚਾਹੀਦੀ, ਹਿੱਠੀ ਨਹੀਂ ਹੋਣੀ ਚਾਹੀਦੀ। ਪਰ ਜੇ ਤੁਹਾਡੀਆਂ ਪਾਲਿਸੀਜ਼ ਇਸ ਕਿਸਮ ਦੀਆਂ ਨੇ, ਔਰ ਤੁਸੀਂ ਜਿਵੇਂ ਕਿਸੇ ਸਿਆਣੇ ਦਾ ਕਹਿਣਾ ਹੈ ਕਿ ਵੀ ਜੇ ਤੁਸੀਂ ਉਸ ਕਿਸਮ ਦੇ ਰਾ ਮਟੀਰੀਅਲ ਨਾਲ ਕੋਈ ਚੀਜ਼ ਬਣਾਉਣਾ ਚਾਹੁੰਦੇ ਹੋ, ਅੱਜ ਬਣਾਈ ਜਾਂ 10 ਸਾਲ ਬਾਅਦ ਵੀ ਤੁਸੀਂ ਉਹੀ ਚੀਜ਼ਾਂ ਵਰਤਦੇ ਹੋ, ਤੇ ਨਤੀਜਾ ਤਾਂ ਉਹੀ ਨਿਕਲੇਗਾ ਜਿਹੜਾ 10 ਸਾਲ ਪਹਿਲਾਂ ਨਿਕਲਿਆ ਸੀ, ਉਹਦੇ 'ਚ ਤਾਂ ਕੋਈ ਫਰਕ ਨਹੀਂ ਹੋਣਾ। ਸੋ ਜੇ ਉਸ ਪੀਰੀਅਡ 'ਚ ਜੂਨੀਅਰ ਬੁਸ਼ ਜਿਹੜਾ ਬਿਲਕੁਲ ਜਿਹਨੂੰ ਇਹ ਫਰਕ ਹੀ ਨਹੀਂ ਸੀ ਪਤਾ ਕਿ ਭਾਈ ਨਾਰਥ ਕੋਰੀਆ ਤੇ ਸਾਊਥ ਕੋਰੀਆ, ਜੋ ਤਾਂ ਵਿਚਾਰਾ ਉਸ ਕਿਸਮ ਦਾ ਹੀ ਸੀ, ਪਿਓ ਦੇ ਨਾਂ ਦੇ ਉੱਤੇ ਅੱਗੇ ਆ ਗਿਆ ਸੀ, ਉਹਦਾ ਫਾਦਰ ਤਾਂ ਇੱਕ ਜਿਹੜਾ ਹਾਲਾਂ ਸੈਕੰਡ ਟਰਮ ਸੀਨੀਅਰ ਬੁਸ਼ ਵੀ ਹਾਰ ਗਿਆ। ਲੇਕਿਨ ਬਾਈਡਨ ਨੂੰ ਤਾਂ ਇਸ ਗੱਲ ਦਾ ਪਤਾ ਹੈ ਕਿ ਵੀ ਇਹ ਜਿਹੜਾ ਤੁਸੀਂ ਸਪਰੈਡ ਆਊਟ ਕਰ ਰਹੇ ਹੋ, ਜਾਂ ਜਿਵੇਂ ਤੁਸੀਂ ਬਲੈਂਕ ਚੈੱਕ ਦਿੱਤਾ ਹੈ ਇਜ਼ਰਾਈਲ ਨੂੰ ਕਿ ਭਾਈ ਅਸੀਂ ਤੇਰੇ ਨਾਲ ਖੜੇ ਹਾਂ, ਉਹ ਸੁਣ ਕੇ ਵੀ ਉੱਥੇ ਪਹੁੰਚ ਗਿਆ, ਜਰਮਨ ਵਾਲੀ ਮਾਈ ਵੀ ਪਹੁੰਚ ਗਈ, ਦੂਜਾ ਵੀ ਹੋ ਗਿਆ। ਹੁਣ ਇੱਕ ਪਾਸੇ ਤਾਂ ਗਿਣਤੀ ਵਧਾ ਰਹੇ ਨੇ, ਪਹਿਲਾਂ ਤਾਂ ਸੀ ਜੀ ਕਿ 198 ਜਿਹੜੇ ਨੇ ਉਹ ਇਜ਼ਰਾਈਲੀ ਸਿਟੀਜ਼ਨ ਜਿਹੜੇ ਆ ਉਹਨੇ ਕਿਡਨੈਪ ਕੀਤੇ। ਲੇਟੈਸਟ ਫਿਗਰ ਜਿਹੜੀ ਹੌਸਟੇਜਿਸ ਦੀ ਆ 222 ਹੈ। 2 ਪਹਿਲਾਂ ਮਾਂ ਤੇ ਧੀ ਨੂੰ ਰਿਲੀਜ਼ ਕੀਤਾ, ਉਹ ਵੀ ਕਤਰ ਨੇ ਜਿਹੜਾ ਉਹ ਮੀਡੀਏਸ਼ਨ ਕੀਤੀ। ਹੁਣ ਅੱਜ ਮੈਂ ਦੇਖ ਰਿਹਾ ਸੀ ਲੇਟਲੀ 2 ਹੋਰ ਰਿਲੀਜ਼ ਕੀਤੇ ਗਏ। ਹੁਣ ਜਦੋਂ ਤੁਸੀਂ ਇਸ ਸਾਰੇ ਦੇ ਬਿਹਾਈਂਡ ਦੇਖਦੇ ਹੋ, ਔਰ ਮੈਂ ਅੱਜ ਇੱਕ ਇੰਡੀਅਨ ਵਕੀਲ ਦੀ ਗੱਲ ਸੁਣ ਰਿਹਾ ਸੀ, ਹੁਣ ਜਦੋਂ ਇਹ ਸ਼ੁਰੂ 'ਚ ਆਇਆ ਕਿ ਵੀ ਜਿਹੜਾ ਹਮਾਸ ਹੈ ਇਹ ਤਾਂ ਖੜਾ ਹੀ ਇਹਨਾਂ ਨੇ ਕੀਤਾ, ਕਿਉਂਕਿ ਜਦੋਂ ਓਸਲੋ ਅਕੋਰਡ 1993 ਦੇ ਵਿੱਚ ਅਰਾਫਾਤ ਔਰ ਰੈਬੀਨ ਦੇ ਵਿਚਾਲੇ
ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਕਿ ਵੀ 2 ਨੇਸ਼ਨਸ ਹੋਣਗੇ ਸਾਈਡ ਬਾਈ ਸਾਈਡ। ਜੀ ਨੇਤਨਯਾਹੂ ਜਿਹੜਾ 18-19 ਸਾਲ ਤੋਂ ਇਸ ਪੋਸਟ ਦੇ ਉੱਤੇ ਕਰਪਸ਼ਨ ਚਾਰजेस ਔਰ ਦੂਸਰਿਆਂ ਦੇ ਬਾਵਜੂਦ ਰਿਹਾ, ਉਹਨੇ ਕਦੇ ਵੀ ਉਹਨੂੰ ਇਹ ਨਹੀਂ ਸੀ ਵੀ ਅਸੀਂ ਕੋਈ 2 ਨੇਸ਼ਨ ਬਣਾਉਣੇ ਨੇ, ਅਸੀਂ ਫਲਸਤੀਨ ਨੂੰ ਤਾਂ ਉਹ ਸੈਕੰਡ ਕਲਾਸ ਹੀ ਨਹੀਂ 3rd ਕਲਾਸ ਐਨੀਮਲਸ ਦੀ ਤਰ੍ਹਾਂ। ਹੁਣ ਤੁਸੀਂ 25 ਮੀਲ ਦੀ ਸਟ੍ਰਿਪ 'ਚ 24 ਲੱਖ ਲੋਕ ਡੱਕੇ ਹੋਏ ਨੇ, ਕੋਈ ਬਿਜਲੀ ਨਹੀਂ, ਪਾਣੀ ਨਹੀਂ। ਅੱਜ ਹੀ ਉਹਨਾਂ ਦੀ ਯੂਨੀਵਰਸਿਟੀ ਦੀ ਪ੍ਰੋਫੈਸਰ ਕਰਨ ਥਾਪਰ ਨੂੰ ਇੰਟਰਵਿਊ ਦੇ ਰਹੇ ਸੀ, ਉਹ ਕਹਿੰਦੇ ਵੁੱਡ ਯੂ ਬਿਲੀਵ ਕਿ ਦੇ ਡੋਂਟ ਹੈਵ ਇਵਨ 2G ਫੈਸਿਲਿਟੀ। ਕਿ ਅੱਜ ਤੁਸੀਂ ਦੁਨੀਆ 'ਚ ਇਮੈਜਿਨ ਕਰ ਸਕਦੇ ਹੋ ਵੀ ਤੁਸੀਂ ਫੋਨ ਤੋਂ ਬਿਨਾਂ ਦੂਜੇ ਤੋਂ ਬਿਨਾਂ ਰਹਿ ਸਕਦੇ ਹੋ। ਉਹਨਾਂ ਨੇ ਕਿਹਾ ਵੀ ਉਹ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਲੂਜ਼ ਕਰਨ ਨੂੰ, ਵੀ ਉਹ ਤਾਂ ਇੱਕ ਪਾਸੇ ਮੈਡੀਟਰੇਨੀਅਨ, ਇੱਕ ਪਾਸੇ ਸਮੁੰਦਰ ਹੈ, ਦੂਸਰੇ ਪਾਸੇ ਇਹ ਹੈ ਇਜ਼ਰਾਈਲ ਹੈ, ਵੀ ਉਹਨਾਂ ਦੇ ਕੋਲ ਜਿਹੜੇ ਨੌਜਵਾਨ ਜਾਂ ਦੂਜੇ ਨੇ ਉਹਨਾਂ ਕੋਲ ਕੁਝ ਨਹੀਂ ਹੈ। ਹੁਣ ਲੇਕਿਨ ਕੱਲਾ ਇਹੀ ਨਹੀਂ ਕਿ ਵੀ ਉਹ ਡੈਸਪਰੇਟ ਜਾਂ ਹੈਲਪਲੈਸ ਨੇ। ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਭਾਈ ਜਿਹੜੀ ਹਮਾਸ ਦੀ ਫਾਈਨੈਂਸ਼ੀਅਲ ਸਪੋਰਟ ਜਾਂ ਉਹਨੂੰ ਖੜਾ ਵੀ ਕੀਤਾ ਉਹ ਤਾਂ ਇਜ਼ਰਾਈਲ ਨੇ ਕੀਤਾ। ਔਰ ਉਹ ਇੰਡੀਅਨ ਵਕੀਲ ਇੱਕ ਆਪਣੇ ਸ਼ੋਅ 'ਚ ਕਹਿ ਰਿਹਾ ਕਿ ਜੀ ਮੇਰਾ ਇੱਕ ਕਲਾਇੰਟ ਜਿਹੜਾ ਹਮਾਸ ਦਾ ਮੈਂਬਰ ਸੀ, ਉਹ ਬਿਹਾਰ ਕੇ ਕਿਹੜੀ ਜੇਲ੍ਹ 'ਚ ਫਸਿਆ ਹੋਇਆ ਸੀ, ਤੇ ਮੈਂ ਗਿਆ ਤੇ ਵੀ ਜਿਹੜੀ ਵਕੀਲ ਦੀ ਫੀਸ ਹੈ ਉਹ ਇਜ਼ਰਾਈਲ ਦੀ ਐਮਬੈਸੀ ਪੇ ਕਰਨਾ ਹੁੰਦੇ ਸੀ। ਉਹ ਲੋਕ ਕਹਿੰਦੇ ਉਹਦਾ ਕੀ ਬਣਿਆ, ਬਾਅਦ 'ਚ ਉਹ ਮੇਰੇ ਕੋਲ ਨਹੀਂ ਰਿਹਾ। ਹੁਣ ਅੱਜ ਵੀ ਇਹ ਸਾਹਮਣੇ ਆਇਆ ਕਿ ਵੀ ਇਹ ਦੋਹਾ ਜਾਂ ਕਤਾਰ ਦਾ ਕੀ ਇਨਫਲੂਐਂਸ ਹੈ ਹਮਾਸ ਦੇ ਉੱਤੇ ਜਾਂ ਕੀ। ਔਰ ਇਹ ਆ ਰਿਹਾ ਕਿ $500 ਮਿਲੀਅਨ ਕਿ ਕਿੰਨਾ ਜਿਹੜਾ ਇਜ਼ਰਾਈਲ ਦਿੰਦਾ ਹੈ, ਉਹ ਦਿੰਦਾ ਹੀ ਥਰੂ ਕਤਰ ਜਾਂ। ਸੋ ਜਦੋਂ ਤੁਸੀਂ ਇਸ ਸਾਰੇ ਦੀਆਂ ਪਰਤਾਂ ਖੋਲ੍ਹਦੇ ਹੋ ਤਾਂ ਸਾਨੂੰ ਇਹ ਜਿਹੜਾ ਸਮਝਣਾ ਔਖਾ ਹੋ ਜਾਂਦਾ ਹੈ ਕਿ ਵੀ ਇਹ ਕਿਹੜਾ। ਔਰ ਉਹਨਾਂ ਨੇ ਵਾਕਈ ਉਹ ਕਾਮਯਾਬ ਵੀ ਰਹੇ ਉਹਦੇ 'ਚ ਕਿ ਵੀ ਇੱਕ ਪਾਸੇ ਵੈਸਟ ਬੈਂਕ ਜਿੱਥੇ ਹੁਣ ਤੁਸੀਂ ਜੇ ਪਾਪੂਲੇਸ਼ਨ ਡੈਮੋਗ੍ਰਾਫੀ ਦੇਖੋ 3 ਮਿਲੀਅਨ ਲੋਕ, 30 ਕੁ ਲੱਖ ਲੋਕ ਵੈਸਟ ਬੈਂਕ 'ਚ ਰਹਿੰਦੇ ਨੇ। ਵੈਸਟ ਬੈਂਕ ਜਿਹੜੀ ਜਾਰਡਨ ਰਿਵਰ ਹੈ, ਜਾਰਡਨ ਮੁਲਕ ਜਿਹਨੂੰ ਉਰਦਨ ਕਹਿੰਦੇ ਨੇ ਅਰਬੀ ਦੇ ਵਿੱਚ, ਉਹ ਉਸ ਦੇ ਵਿੱਚ ਫਸੀ ਹੋਈ ਹੈ, ਜਿੱਥੇ 7.5 ਲੱਖ ਸੈਟਲਰ ਜਿਹੜਾ ਉਹਨਾਂ ਨੇ ਵੈਸਟ ਬੈਂਕ ਪੱਛਮੀ ਕਿਨਾਰਾ ਜਾਰਡਨ ਰਿਵਰ ਦਾ ਉੱਥੇ ਵਸਾਇਆ ਹੋਇਆ। ਲਗਭਗ 2.5 ਮਿਲੀਅਨ 23 ਤੋਂ 25 ਲੱਖ ਗਜ਼ਾ ਦੇ ਵਿੱਚ ਹੈ, ਜਿਹਨੂੰ ਮੈਡੀਟੇਰੀਅਨ ਸੀ, ਇਜਿਪਟ ਔਰ ਇਜ਼ਰਾਈਲ ਉਹ ਬਿਲਕੁਲ ਹੀ ਤੂੜੇ ਹੋਏ ਨੇ। ਔਰ 2 ਜਿਹੜੇ ਮਿਲੀਅਨ ਨੇ ਉਹ ਅਰਬ ਮੁਸਲਮਾਨ ਜਿਹੜੇ ਨੇ ਇਜ਼ਰਾਈਲ ਦੇ ਸ਼ਹਿਰੀ ਨੇ, ਔਰ ਆਲਮੋਸਟ ਉਹ 16-17% ਉਹਨਾਂ ਦੀ ਪਾਪੂਲੇਸ਼ਨ ਬਣਦੀ। ਹੁਣ 3 ਹਿੱਸਿਆਂ 'ਚ ਉਹਨਾਂ ਨੂੰ ਡਿਵਾਈਡ ਕੀਤਾ ਹੋਇਆ। ਗਜ਼ਾ ਦੇ ਵਿੱਚ ਹਮਾਸ ਨੂੰ ਖੜਾ ਕਰ ਦਿੱਤਾ, ਔਰ ਕਿਉਂਕਿ ਵੈਸਟ ਬੈਂਕ 'ਚ ਜਿੱਥੇ ਯਾਸਰ ਅਰਾਫਾਤ ਦਾ ਪ੍ਰਭਾਵ ਰਿਹਾ, ਔਰ ਉਹਨੇ ਹੀ ਡੀਲ ਕੀਤੀ ਕਿ ਭਾਈ ਠੀਕ ਹੈ ਅਸੀਂ ਪੀਸਫੁਲੀ ਤੁਹਾਡੇ ਨਾਲ ਗੱਲਬਾਤ ਨੂੰ ਤਿਆਰ ਹਾਂ, ਸਾਨੂੰ ਤੁਸੀਂ ਜਿਉਣ ਦਾ ਹੱਕ ਦਿਓ। ਔਰ ਵੈਸਟ ਬੈਂਕ ਗਾਜ਼ਾ ਨੂੰ ਜਿਹੜਾ ਜੋੜ ਕੇ ਈਸਟ ਜੈਰੂਸ਼ਲਮ ਉਹ ਕੈਪੀਟਲ ਹੋਏ ਫਲਸਤੀਨ ਦੇ, ਔਰ ਅਸੀਂ ਅਮਨ ਅਮਾਨ ਨਾਲ ਤੁਸੀਂ ਵੀ ਐਗਜ਼ਿਸਟ ਕਰੋ। ਹਾਲਾਂਕਿ ਕਿਉਂਕਿ ਉਹਨੂੰ ਬਿਲਕੁਲ ਫੇਲ ਕਰ ਦਿੱਤਾ ਗਿਆ 1993 ਤੋਂ ਬਾਅਦ। ਸੈਟਲਮੈਂਟਸ ਵੀ ਜਾਰੀ ਰਹੀਆਂ, ਔਰ ਜਿਹੜੀਆਂ ਸੈਟਲਮੈਂਟਸ ਦੇ ਵਿੱਚ ਲਿਆ ਕੇ ਇਹਨਾਂ ਨੇ ਇਜ਼ਰਾਈਲੀ ਬਿਠਾਏ ਹੋਏ ਨੇ, ਉਹ ਕੱਲੇ ਕੋਲ ਹਥਿਆਰ ਹੈ, ਗਨਜ਼ ਲੈ ਕੇ ਘੁੰਮਦੇ ਨੇ, ਜਿਹਨੂੰ ਮਰਜ਼ੀ ਉਹ ਉਹਨਾਂ ਦੇ ਲਈ ਤਾਂ ਜਿਹੜੀ ਸ਼ੂਟਿੰਗ ਆਫ ਫਲਸਤੀਨੀਅਨ ਇਜ਼ ਲਾਈਕ ਹੰਟਿੰਗ, ਕਿ ਵੀ ਉਹਨਾਂ ਨੇ ਕੋਈ ਹਿਰਨ ਮਾਰ ਲਿਆ, ਇਸ ਲੈਵਲ ਦਾ ਕੰਮ ਹੈ। ਹੁਣ ਇਸ ਸਾਰੀ ਸਿਚੁਏਸ਼ਨ 'ਚ ਇਨਫਲੂਐਂਸ ਤਾਂ ਅਮਰੀਕਾ ਦਾ ਹੈ। ਜੇ ਅਮਰੀਕਾ ਆਪਣਾ ਫੁੱਟ ਡਾਊਨ ਪੁੱਟ ਕਰਦਾ, ਹਾਲਾਂਕਿ ਲਿਪ ਸਰਵਿਸ ਸਾਰਿਆਂ ਨੇ ਕੀਤੀ, ਓਬਾਮਾ ਨੇ ਵੀ ਕੀਤੀ, ਉਹਦਾ ਵੀ ਤੁਸੀਂ ਦੇਖੋਗੇ ਜੀ ਦੇ ਹੈਵ ਏ ਰਾਈਟ, ਦੇ ਹੈਵ ਦਿਸ ਦੈਟ, ਇਹੀ ਗੱਲ ਬੁਸ਼ ਵੀ ਕਹਿੰਦਾ ਰਿਹਾ। ਹੁਣ ਬਾਈਡਨ ਵੀ ਉੱਥੇ ਜਾ ਕੇ 2 ਨੇਸ਼ਨ ਥਿਊਰੀ ਦੀ ਗੱਲ ਕਰਕੇ ਆਇਆ। ਨਾਰਸਿਸਿਸਟ ਮੋਦੀ ਜਿਹਨੇ ਪੈਂਦਿਆਂ ਹੀ ਜਿਹੜਾ ਉਹ ਇਜ਼ਰਾਈਲ ਦੇ ਪੂਰਾ ਆਪਣੇ ਖੋਲ ਦਿੱਤਾ ਸੀ ਫਰੰਟ, ਕੇ ਜਿਵੇਂ ਇਹਨਾਂ ਦੇ ਜਾ ਕੇ ਹਿੰਦੂਤਵੀਆਂ ਨੇ ਉੱਥੇ ਲੜਨਾ ਹੁੰਦਾ। ਹੁਣ ਜਦੋਂ ਦਾ ਦਿਮਾਗ ਟਿਕਾਣੇ ਆਇਆ, ਹੁਣ 2 ਨੇਸ਼ਨ ਥਿਊਰੀ, ਉਹਨੇ ਮੁਹੰਮਦ ਅਬਾਸ ਨਾਲ ਵੀ ਗੱਲ ਕੀਤੀ, ਫਲਸਤੀਨੀਆਂ ਦੇ ਨਾਲ, ਕੱਲ੍ਹ ਉਹਨੇ ਜਾਰਡਨ ਦੇ ਕਿੰਗ ਦੇ ਨਾਲ ਵੀ ਗੱਲ ਕੀਤੀ ਜੀ। ਬਹੁਤ ਜਿਹੜਾ ਉਹ ਜ਼ੁਲਮ ਨਹੀਂ ਹੋਣਾ ਚਾਹੀਦਾ, ਸਿਵਲ ਸਭ। ਔਰ ਮੈਨੂੰ ਇਹ ਦੁੱਖ ਹੈ ਇਸ ਗੱਲ ਦਾ ਕਿ ਅਸੀਂ 21ਵੀਂ ਸਦੀ 'ਚ ਬੈਠ ਕੇ, ਜਿੱਥੇ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਨੇ, ਹੁਣ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੀ 2-3 ਦਿਨਾਂ ਬਾਅਦ ਮੀਟਿੰਗ ਨਿਕਲਣਾ, ਉਹਦੇ 'ਚੋਂ ਕੀ ਹੈ, UN ਸਿਕਿਉਰਿਟੀ ਕੌਂਸਲ ਦੀਆਂ 2 ਮੀਟਿੰਗਸ ਹੁੰਦੀਆਂ ਨੇ ਜਿਹੜੀਆਂ ਨੇ, ਉਹਨਾਂ 'ਚ ਅਮਰੀਕਾ ਵੀਟੋ ਕਰ ਦਿੰਦਾ। 2 ਮੁਲਕ ਜਿਹੜੇ ਨੇ ਉਹ ਐਬਸਟੇਨ ਕਰਦੇ ਨੇ, 12 ਇੱਕ ਪਾਸੇ ਨੇ, ਅਮਰੀਕਾ ਵੀਟੋ ਕਰਕੇ ਮੁਕਾ ਦਿੰਦਾ। ਸੋ ਇਹ ਜਿਹੜਾ ਨੰਗਾ ਨਾਚ ਮੌਤ ਦਾ ਹੋ ਰਿਹਾ, ਔਰ ਇਹਦੇ 'ਚ ਫਿਰ ਵੀ ਆਫਰੀਨ ਹੈ ਕਾਮਨ ਲੋਕਾਂ ਨੂੰ, ਅਮਰੀਕਾ ਭਰ 'ਚ ਜ਼ੋਰਦਾਰ ਵਿਖਾਵੇ ਹੋਏ ਦੁਨੀਆ ਭਰ 'ਚ, ਕਿਉਂਕਿ ਅਮਰੀਕਾ ਦੀ ਬਹੁਤ ਸਾਰੀ ਕਵਰੇਜ ਜਿਹੜੀ ਹੈ ਸਾਨੂੰ ਸਾਡੇ ਮਿੱਤਰ ਮਲਕ ਸਾਹਿਬ ਨੇ ਭੇਜੀ, ਉਹਨਾਂ ਦਾ ਵੀ ਅੱਗੋਂ ਸੋਰਸ ਕੋਈ ਹੋਰ ਸੀ।
ਔਰ ਤੁਸੀਂ ਕੋਈ ਸ਼ਹਿਰ ਐਸਾ ਨਹੀਂ ਹੈ ਜਿੱਥੇ ਇਹ ਇਨਸਾਨੀ ਜ਼ਿੰਦਗੀਆਂ ਦੇ ਲਈ, ਇਹ ਨਹੀਂ ਹੈ ਕਿ ਕੋਈ ਹਮਾਸ ਦਾ ਹਮਾਇਤੀ ਹੈ ਔਰ ਉਹਨਾਂ ਨੂੰ ਕਿ ਭਾਈ ਫਲਸਤੀਨੀਆਂ ਦਾ ਹੱਕ ਹੈ, ਤੁਸੀਂ ਉਹਨਾਂ ਲੋਕਾਂ 'ਤੇ ਜ਼ੁਲਮ ਕਰ ਰਹੇ ਹੋ ਇਨੋਸੈਂਟਸ 'ਤੇ। ਲੰਡਨ ਦੇ ਵਿੱਚ ਤਾਂ 1 ਲੱਖ ਲੋਕ, ਔਰ ਬਹੁਤ ਚੰਗੀ ਗੱਲ ਹੈ, ਮੈਂ ਈਵਨ ਜਦੋਂ ਬਹੁਤ ਵਾਰ ਦੇਖਦਾ ਜੀ ਤੁਸੀਂ ਕੱਟੜਵਾਦ ਕਿਸ ਕਿਸਮ ਦਾ, ਤਾਂ ਇੱਥੇ ਬਰੁਕਲਿਨ ਦੇ ਵਿੱਚ ਜਿਹੜੀਆਂ ਐਨਕਲੇਵਸ ਨੇ ਜਿੱਥੇ ਯਹੂਦੀ ਰਹਿੰਦੇ ਨੇ, ਆਰਥੋਡਾਕਸ, ਕਾਲੇ ਹੈਟ ਪਾਏ ਹੁੰਦੇ ਨੇ, ਦਾੜੀ ਹੁੰਦੀ ਹੈ, ਵਾਲਾਂ ਨੂੰ ਐਂ ਦੇ ਥੱਲੇ ਕੱਢਿਆ ਹੁੰਦਾ, ਤਾਂ ਮੈਨੂੰ ਲੱਗਦਾ ਸੀ ਕਿ ਵੀ ਇਹ ਬਹੁਤ ਕੱਟੜਪਨ ਵਾਲੇ ਨੈਤਨਯਾਹੂ ਦੇ ਸਾਥੀ ਹੋਣੇ ਨੇ ਬਹੁਤ। ਪਰ ਜਿਹੜੇ ਪ੍ਰੋਟੈਸਟ ਨੇ ਉਹਨਾਂ ਚੋਂ ਆਉਂਦੇ ਨੇ ਕਿ ਨਾਟ ਇਨ ਆਵਰ ਨੇਮ, ਕਿ ਅਸੀਂ ਯਹੂਦੀ ਹਾਂ, ਸਾਡੇ ਨਾਂ ਤੇ ਤੁਸੀਂ ਬੇਗੁਨਾਹ ਨਾ ਮਾਰੋ। ਸੋ ਇਹ ਵੀ ਇੱਕ ਬਿਊਟੀ ਹੈ। ਹਾਲਾਂ ਅਨਫੋਰਚੂਨੇਟਲੀ ਇਸ ਸਾਰੇ ਦੌਰ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਹਮਲੇ ਵੀ ਸ਼ੁਰੂ ਹੋ ਗਏ ਨੇ ਫਲਸਤੀਨੀਆਂ ਦੇ ਉੱਤੇ ਵੀ, ਯਹੂਦੀਆਂ 'ਤੇ ਵੀ, ਔਰ ਅਨਫੋਰਚੂਨੇਟਲੀ ਅਸੀਂ ਤਾਂ ਉਹ ਕ੍ਰਾਸ ਫਾਇਰ 'ਚ ਹੀ ਮਾਰੇ ਜਾਂਦੇ ਹਾਂ। ਦੂਸਰੀ ਘਟਨਾ ਰਿਚਮੰਡ ਹਿੱਲ ਦੇ ਵਿੱਚ ਹੋਈ ਹੈ ਜਿਹਦੇ 'ਚ ਭਾਵੇਂ ਉਹਨੂੰ ਰੋਡ ਰੇਜ ਹੀ ਕਿਹਾ ਜਾਂਦਾ ਹੈ, ਲੇਕਿਨ ਇੱਕ ਸ਼ਾਇਦ ਜਸਦੀਪ ਸਿੰਘ ਉਹਨਾਂ ਦਾ ਨਾਂ ਹੈ, ਮੁਲਤਾਨੀ, 65-66 ਸਾਲ ਦੇ ਸੱਜਣ ਜਿਨ੍ਹਾਂ ਦਾ ਮਰਡਰ ਹੋਇਆ ਕਿਉਂਕਿ ਉਹਨਾਂ ਦੀ ਟੱਕਰ ਹੋਈ ਇੱਕ ਗੱਡੀ ਦੀ, ਆਪਸ 'ਚੋਂ ਉਤਰੇ, ਜਿਹੜਾ ਦੂਸਰਾ ਸੀ ਉਹਨੇ ਕਿਹਾ ਜੀ ਪੁਲਿਸ ਨਾ ਸੱਦੋ, ਉਹਨਾਂ ਨੇ ਕੀਤਾ, ਉਹ ਫੋਨ ਖੋਹ ਕੇ ਲੈ ਗਿਆ, ਉਹ ਮਗਰ ਗਿਆ, ਉਹਨੇ ਮਾਰ ਕੇ ਸਿਰ 'ਤੇ ਜਿਹੜਾ ਕੀਤਾ ਉਹਨਾਂ ਦੇ ਕਾਫੀ ਹੋਇਆ ਔਰ ਉਹਨਾਂ ਦੀ ਡੈਥ ਹੋਈ ਹੈ। ਇਸ ਦੇ ਉੱਤੇ ਮੇਅਰ ਨੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ। ਅੱਜ ਇੱਕ ਪ੍ਰੈਸ ਕਾਨਫਰੰਸ ਵੀ ਇਸ ਦੇ ਉੱਤੇ ਰੱਖੀ ਹੋਈ ਸੀ, ਪਰ ਸਾਡੀ ਟੈਕਨੀਕਲ ਟੀਮ ਕੋਲ ਤਾਂ ਬਹੁਤਾ ਟਾਈਮ ਨਹੀਂ ਹੈਗਾ ਇੱਧਰ ਜਾਣ ਦਾ, ਉਹਨਾਂ ਦੇ ਆਪਣੇ ਰੁਝੇਵੇਂ ਨੇ। ਸੋ ਇਹ ਜਿਹੜਾ ਇਸ ਵੇਲੇ ਜਿਹੜਾ ਪਾਰਟ ਚੱਲ ਰਿਹਾ ਹੈ ਉਹਦੇ 'ਚ ਅਸੀਂ ਇਹ ਲਾਈਨ ਆਫ ਕੌਸ਼ਨ ਵੀ ਦੇਣਾ ਚਾਹਾਂਗੇ ਆਪਣੇ ਸਾਰੇ ਹੀ, ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ, ਕਿ ਇਹ ਜਿਹੜੇ ਇਸ ਕਿਸਮ ਦੇ ਹੇਟ ਕ੍ਰਾਈਮ ਕਰਨ ਵਾਲੇ ਨੇ ਉਹਨਾਂ ਦਾ ਕੋਈ ਆਪਣਾ ਨਜ਼ਰੀਆ ਨਹੀਂ ਹੁੰਦਾ, ਉਹਨਾਂ ਦੇ ਅੰਦਰ ਤਾਂ ਨਫ਼ਰਤ ਹੁੰਦੀ ਹੈ ਉਹਨਾਂ ਨੂੰ। ਕਿਉਂਕਿ ਜਦੋਂ ਅੱਜ ਵੀ ਇੱਕ ਐਵਰੇਜ ਅਮਰੀਕਨ ਜਾਂ ਐਵਰੇਜ ਵੈਸਟਰਨਰ ਜਿਹੜਾ ਹੈ ਉਹ ਪੱਗ ਜਾਂ ਦੂਸਰਾ ਦੇਖਦਾ ਹੈ ਤਾਂ ਉਹਨੂੰ ਊਂਠ ਨਜ਼ਰ ਆਉਂਦਾ ਹੈ, ਖਜੂਰਾਂ ਨਜ਼ਰ ਆਉਂਦੀਆਂ ਉਹਨਾਂ ਦੇ ਲਈ ਇਹ ਜਿਹੜਾ ਹੈ। ਸੋ ਇਸ ਲਈ ਮਿਸਟੇਕਨ ਆਈਡੈਂਟੀਟੀ, ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਤੁਸੀਂ ਮੁਸਲਮਾਨਾਂ ਨੂੰ ਟਾਰਗੇਟ ਕਰੋ, ਜਿਵੇਂ ਕੁਛ ਜਿਹੜੇ ਨੇ ਇੱਕ ਸਟੇਜ 'ਤੇ ਉਹਨਾਂ ਨੂੰ ਵੀ ਆਰ ਨਾਟ ਮੁਸਲਿਮ। ਮੈਂ ਕਿਹਾ ਨਹੀਂ, ਇਹ ਨਹੀਂ ਹੈ ਜੁਮਲਾ। ਤੁਸੀਂ ਇਸ ਕਿਸਮ ਪਹਿਲਾਂ ਤਾਂ ਆਪਣਾ ਪ੍ਰੋਟੈਕਸ਼ਨ ਰੱਖੋ, ਔਰ ਬਹੁਤ ਤੇਜ਼ੀ ਨਾਲ ਜਿਹੜਾ ਹੀਟ ਕ੍ਰਾਈਮ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ, ਯਹੂਦੀਆਂ ਦੇ ਖਿਲਾਫ ਵੀ, ਫਲਸਤੀਨੀਆਂ ਦੇ ਖਿਲਾਫ ਵੀ, ਔਰ ਈਵਨ ਇੱਕ ਸਿਨਾਗੋਗ ਦੀ ਜਿਹੜੀ ਪ੍ਰੈਜ਼ੀਡੈਂਟ ਡਿਟਰੋਇਟ ਬੈਟ 'ਚ ਮਾਰੀ ਗਈ, ਹਾਲਾਂ ਉਹਨਾਂ ਨੇ ਕਿਹਾ ਹੀਟ ਕ੍ਰਾਈਮ ਨਹੀਂ ਹੈ, ਪਰ ਉਹ ਵੀ ਉਸ ਦਾ ਮਰਡਰ ਹੋਇਆ। ਉਸ ਤੋਂ ਪਹਿਲਾਂ ਅਸੀਂ ਦੇਖਿਆ ਸੀ ਕਿ ਕਿਵੇਂ ਇੱਕ ਫਲਸਤੀਨੀ ਬੀਬੀ ਤੇ ਉਹਦਾ ਬੱਚਾ ਜਿਸ 'ਤੇ ਹਮਲਾ ਕਰਕੇ 6-7 ਸਾਲ ਦੇ ਬੱਚੇ, ਇਸ ਕਿਸਮ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ। ਸੋ ਨਫ਼ਰਤ ਚਾਰ ਚੁਫੇਰੇ ਹੈ, ਔਰ ਇਸ ਸਾਰੇ ਦੇ ਚੱਲਦੇ ਆ ਬੇਸ਼ੱਕ ਇਹ ਸੀ ਜੀ ਕਿ ਹੁਣ ਸੈਕੰਡ ਕਾਫਲਾ ਟਰੱਕਾਂ ਦਾ 17 ਟਰੱਕ ਗਜ਼ਾ ਰਾਹੀਂ ਜਿਹੜੇ ਨੇ ਉਹ ਉਹਦੇ ਤੋਂ ਇਜਿਪਟ ਰਾਹੀਂ ਜਿਹੜਾ ਗਜ਼ਾ 'ਚ ਆਏ ਨੇ, ਜਿਨ੍ਹਾਂ ਦੇ ਵਿੱਚ ਮੈਡੀਕਲ ਸਪਲਾਈ ਹੈ, ਫਲਾਣਾ 2.5 ਲੱਖ ਲੋਕਾਂ ਲਈ ਆਫਟਰ 16 ਡੇਜ਼ ਤੁਹਾਡੇ ਹੋਰ 17 ਟਰੱਕ ਆ ਗਏ, ਉੱਥੇ ਮਰ ਰਹੇ ਨੇ ਲੋਕ। ਔਰ ਇਸ ਵੇਲੇ ਜਿਹੜੀ ਉਹਨਾਂ ਦੀ ਇਜ਼ਰਾਈਲ ਦੇ ਹਮਲੇ ਨੇ, ਹੁਣ ਇਕੱਲੇ ਉੱਥੇ ਗਜ਼ਾ ਤੱਕ ਹੀ ਮਹਿਦੂਦ ਨਹੀਂ ਨੇ, ਉਹਨਾਂ ਨੇ ਈਵਨ ਜਿਹੜਾ ਸੀਰੀਆ ਹਮਾਸ ਦੇ ਉਹ ਸਾਰੇ ਡਮਸਕਸ ਔਰ ਅਲੈਪੋ ਇੰਟਰਨੈਸ਼ਨਲ ਏਅਰਪੋਰਟ 'ਤੇ ਜਿਹੜਾ ਇਹਨਾਂ ਨੇ ਅਟੈਕ ਕੀਤੇ ਨੇ, ਇਜ਼ਰਾਈਲ ਦੇ ਬੰਬਾਰਡਮੈਂਟ ਕੀਤੀ ਹੈ, ਔਰ ਦੋਨੋਂ ਹੀ ਜਿਹੜੇ ਨੇ ਉਹਨਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ, ਡਮਸਕਸ ਔਰ ਅਲੈਪੋ ਇੰਟਰਨੈਸ਼ਨਲ ਏਅਰਪੋਰਟਸ ਨੂੰ। ਇਸੇ ਤਰ੍ਹਾਂ ਪਿਛਲੇ 24 ਘੰਟੇ ਦੇ ਵਿੱਚ ਹੀ ਗਜ਼ਾ ਦੇ ਹੈਲਥ ਮਿਨਿਸਟਰ ਦਾ ਕਹਿਣਾ ਕਿ 266 ਫਲਸਤੀਨੀ ਮਾਰੇ ਗਏ ਨੇ, ਜਿਨ੍ਹਾਂ 'ਚ 117 ਬੱਚੇ ਨੇ, ਔਰ ਇਸ ਵੇਲੇ ਤੱਕ ਜਿਹੜੀ ਕੁੱਲ ਫਿਗਰ ਹੈ ਫਲਸਤੀਨੀਆਂ ਦੀ 5000 ਤੋਂ ਜ਼ਿਆਦਾ ਡੈਥਸ ਨੇ, ਔਰ ਲਗਭਗ 16000 ਜ਼ਖਮੀ ਨੇ। ਇਨੀ ਔਰ ਪੂਰੀ ਜ਼ੋਰ ਨਾਲ ਬੰਬ ਪੂਰਾ ਉਹ ਲੈਵਲ ਕਰ ਰਹੇ ਨੇ। ਔਰ ਇਸੇ ਤਰ੍ਹਾਂ ਈਵਨ ਲੈਬਨਾਨ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ, ਔਰ ਉਹਦੇ 'ਚ ਹਿਜ਼ਬੁੱਲਾ ਈਰਾਨ ਉਹਨੂੰ ਬੈਕ ਕਰਦਾ, ਉਹਦੇ 'ਚ ਵੀ ਉਹਨਾਂ ਨੇ ਬੰਬਾਰਡਮੈਂਟ ਕੀਤੀ ਹੈ। ਔਰ ਇਹ ਜਿਹੜੇ ਨੇ ਉਹਨਾਂ ਦਾ ਹਮਾਸ ਵਾਲਿਆਂ ਦਾ ਕਹਿਣਾ, ਹਿਜ਼ਬੁੱਲਾ ਦਾ ਕਹਿਣਾ ਕਿ ਉਹਨਾਂ ਦੇ 4 ਜਿਹੜੇ ਲੜਾਕੇ ਨੇ ਉਹ ਮਾਰੇ ਗਏ ਨੇ। ਔਰ ਇਹਦੇ ਨਾਲ ਹੁਣ ਜਿਹੜਾ ਵਿਦਨ ਲਬਨਾਨ ਹੈ ਮਰਨ ਵਾਲਿਆਂ ਦੀ ਗਿਣਤੀ ਹਿਜ਼ਬੁੱਲਾ ਦੇ ਉਹ 24 ਹੋ ਗਈ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ 11 ਫਾਈਟਰ ਸਾਡੇ ਲਬਨਾਨ 'ਚ ਫਲਸਤੀਨੀਆਂ ਦਾ ਵੀ ਮਾਰੇ ਗਏ ਨੇ, 5 ਇਜ਼ਰਾਈਲੀ ਸੋਲਜਰ ਔਰ 1 ਸਿਵਿਲੀਅਨ ਵੀ ਉਹਦੇ 'ਚ ਹੋਇਆ। ਸੋ ਹੁਣ ਜਦੋਂ ਅਸੀਂ ਇਹ ਦੇਖ ਰਹੇ ਹਾਂ ਵੀ ਇਸ ਸਾਰੇ ਦੇ ਚੱਲਦੇ ਹਾਂ
US ਦੇ ਡਿਫੈਂਸ ਸੈਕਟਰੀ ਲੋਇਡ ਆਸਟਨ ਨੇ ਇਹ ਕਿਹਾ ਕਿ ਜੀ ਅਸੀਂ ਇੱਕ ਟਰਮੀਨਲ ਹਾਈ ਆਲਟੀਟਿਊਡ ਏਰੀਆ ਡਿਫੈਂਸ ਸਿਸਟਮ ਤੇ ਐਡੀਸ਼ਨਲ ਪੈਟਰੀਅਟ ਬਟਾਲੀਅਨਸ ਵੈਸਟ ਏਸ਼ੀਆ ਦੇ ਵਿੱਚ ਭੇਜ ਰਹੇ ਹਾਂ ਜਿਹੜਾ ਇਜ਼ਰਾਈਲ ਦੀ ਸਪੋਰਟ ਦੇ ਲਈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜੇ ਈਰਾਨ ਜਾਂ ਦੂਜੇ ਨੇ ਕੀਤਾ ਅਸੀਂ ਜਿਹੜਾ ਉਹ ਫੁੱਲ ਫਲੈਜਡ ਅਟੈਕ ਕਰਾਂਗੇ ਸਾਰਿਆਂ ਦੇ ਉੱਤੇ। ਇਸ ਕਿਸਮ ਦਾ ਉਹਨਾਂ ਦੇ ਜੇ ਤੁਸੀਂ ਸਟੇਟਮੈਂਟਸ ਦੇਖਦੇ ਹੋ ਤੇ ਇਹ ਹੈਡਲਾਈਨਸ ਹੀ ਇਹ ਬਣਦੀਆਂ ਨੇ, ਇਜ਼ਰਾਈਲ ਰੈਂਪਸ ਅਪ ਸਟ੍ਰਾਈਕਸ ਔਨ ਗਾਜ਼ਾ as US advises delayed ground offensive to allow talks on captives, ਕਿਉਂਕਿ 222 ਕੈਪਟਿਵ ਨੇ ਉਹਨਾਂ ਨੂੰ ਵੀ ਛੁਡਾਉਣਾ ਚਾਹੁੰਦੇ ਨੇ, ਪਰ ਨਾਲ ਦੀ ਨਾਲ ਬਰਬਾਦੀ ਔਰ ਮੌਤ ਦਾ ਜਿਹੜਾ ਨੰਗਾ ਨਾਚ ਹੈ ਉੱਥੇ ਨੱਚਿਆ ਜਾ ਰਿਹਾ। ਇਹਨਾਂ ਦੀਆਂ ਕਹਾਣੀਆਂ ਇਸ ਲੈਵਲ ਦੀਆਂ ਨੇ ਕਿ ਵੀ ਉਹ ਡਿਸਟਰਬਿੰਗ ਨੇ। ਜੋ ਤੁਸੀਂ ਹਿਊਮੈਨਿਟੇਰੀਅਨ ਜਿਹੜਾ ਵੀ ਕੋਈ ਦਿਲ ਇਨਸਾਨ ਦਾ ਦਿਲ ਰੱਖਦਾ ਹੈ ਉਹਦੇ ਲਈ ਜਿਹੜਾ ਉਹ, ਔਰ ਇਹਦੇ ਤੇ ਉਹਨਾਂ ਨੇ ਬਲਿੰਕਨ ਆਸਟਨ ਸੈਕਟਰੀ ਆਫ ਡਿਫੈਂਸ ਸੈਕਟਰੀ ਆਫ ਸਟੇਟ ਸੇ US ready to respond if US personnel become targets of Israel-Hamas war. Say US has the right to self-defense, won't hesitate to take appropriate action. ਉਹਨੇ ਕਿਹਾ ਜੀ ਜੇ ਸਾਡਾ ਕੋਈ ਮਰਿਆ ਅਸੀਂ ਜਿਹੜਾ ਸਭ ਕੁਝ ਤਬਾਹ ਕਰ, ਇਹ ਦਾ ਮਤਲਬ ਹੈ ਜਿਹਨੂੰ ਵਿਦਆਊਟ ਸੈਡ ਜਿਹੜੀ ਗੱਲ ਹੁੰਦੀ ਹੈ। ਔਰ ਇਹ ਈਵਨ ਇਸ ਦੇ ਬਾਵਜੂਦ ਕਿ ਹੁਣ ਇਹਨਾਂ ਦੀ ਆਪਣੀ ਰਿਪੋਰਟਿੰਗ ਹੈ ਜੀ 1 ਲੱਖ ਜੁਆਇਨ ਐਂਟੀ ਇਜ਼ਰਾਈਲ ਪ੍ਰੋਟੈਸਟ ਮਾਰਚ ਇਨ ਲੰਡਨ। ਔਰ ਇੰਡੀਅਨ ਡਾਕਟਰ ਕੋਈ ਬਹਿਰੀਨ 'ਚ ਜਿਹਨੇ ਫਲਸਤੀਨੀਆਂ ਦੇ ਖਿਲਾਫ ਕੋਈ ਟਵੀਟ ਕੀਤਾ ਉਹਨੂੰ ਨੌਕਰੀ ਤੋਂ ਕੱਢ ਦਿੱਤਾ। ਇਹ ਆਪਣੇ ਹਿੰਦੂ ਤੋਂ ਵੀ ਆਪਣੇ ਕੰਮ ਲੱਗੇ ਹੋਏ ਨੇ ਇਹ ਸਾਰੇ। ਔਰ ਇਹ ਵੀਰਵਾਰ UN ਜਨਰਲ ਅਸੈਂਬਲੀ ਨੇ ਮਿਲਣਾ ਹੈ ਇਸ ਮੁੱਦੇ ਦੇ ਉੱਤੇ। ਯਾਰਕ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਬਾਡੀਜ਼ ਨੇ ਜਿਨ੍ਹਾਂ ਨੇ ਫਲਸਤੀਨੀਆਂ ਦੇ ਹੱਕ 'ਚ ਸਟੇਟਮੈਂਟ ਦਿੱਤੀ, ਉਹਨਾਂ ਨੂੰ ਕਿਹਾ ਗਿਆ ਜੀ ਰਿਜ਼ਾਈਨ ਕਰੋ ਨਹੀਂ ਤਾਂ ਅਸੀਂ ਤੁਹਾਨੂੰ ਡੀ ਰੈਕਗਨਾਈਜ਼ ਕਰ ਦਿਆਂਗੇ। ਔਰ ਅਮਰੀਕਾ ਇੰਨਾ ਫਰਾਖ ਦਿਲੀ ਦੇ ਨਾਲ ਇਜ਼ਰਾਈਲ ਦੇ ਨਾਲ ਖੜਾ ਕਿ ਭਾਈ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਨਾਊਂਸਿਸ ਸਟਾਰਟ ਆਫ ਐਪਲੀਕੇਸ਼ਨਸ ਫॉर ਵੀਜ਼ਾ ਫ੍ਰੀ ਟਰੈਵਲ ਟੂ US ਫॉर ਐਲੀਜੀਬਲ ਇਜ਼ਰਾਈਲੀ ਸਿਟੀਜ਼ਨਸ ਐਂਡ ਨੈਸ਼ਨਲਸ। ਉਹਨਾਂ ਨੇ ਕਿਹਾ ਜੀ ਜਿਹੜਾ ਵੀ ਇਜ਼ਰਾਈਲੀ ਸਿਟੀਜ਼ਨ ਜਾਂ ਦੂਜਾ ਅਮਰੀਕਾ ਆਉਣਾ ਚਾਹੁੰਦਾ ਉਹਨਾਂ ਦੇ ਲਈ ਜਿਹੜਾ ਉਹ ਵੀਜ਼ਾ ਖੁੱਲ੍ਹਿਆ, ਉਹਨਾਂ ਨੂੰ ਕੋਈ ਕੰਡੀਸ਼ਨਸ ਨਹੀਂ, ਜਿਵੇਂ ਐਂਟਰੀ ਹੁੰਦੀ ਹੈ ਐਵੇਂ ਦਿੱਤਾ ਜਾਏਗਾ। ਕਾਸ਼ ਇਹੀ ਸਹੂਲਤ ਦੂਸਰਿਆਂ ਨੂੰ ਵੀ ਹੋਏ ਕਿ ਭਾਈ ਅਮਰੀਕਾ ਜਿਹੜਾ ਲੈਂਡ ਆਫ ਦਾ ਫ੍ਰੀ ਹੈ, ਲੈਂਡ ਆਫ ਜਿਹੜੇ ਪਰਸੀਕਿਊਟਡ ਆਉਂਦੇ ਨੇ ਉਹਨਾਂ ਦੇ ਲਈ ਪਨਾਹਗਾਹ ਹੈ, ਪਰ ਇੱਥੇ ਉਹ ਦੂਸਰੇ ਅਲਾਉਡ ਨਹੀਂ ਨੇ। ਰਾਦਰ ਇਸ ਦੇ ਉਲਟ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕਿਵੇਂ ਸਾਰੇ ਰੱਬ ਨੂੰ ਇਨ ਗੋਡ ਵੀ ਟਰਸਟ, ਸਾਡੇ ਨੋਟਾਂ ਦੇ ਉੱਤੇ ਵੀ ਹੈ ਡਾਲਰਾਂ ਤੇ, ਕਿਵੇਂ ਕਿਹੜੇ ਰੱਬ ਨੂੰ ਅਸੀਂ ਮੂੰਹ ਦਿਖਾਣਾ ਹੈ, ਕਿਹੜੇ ਰੱਬ ਦੀ ਇਹ ਇਬਾਦਤ ਕਰਦੇ ਨੇ। ਇਸ ਦੇ ਉਲਟ ਜਿਹੜੀਆਂ ਇਹਨਾਂ ਦਾ ਐਕਸਟ੍ਰੀਮ ਰਾਈਟ ਵਿੰਗ ਬੈਪਟਿਸਟ ਚਰਚ ਹੈ ਉਹਨਾਂ ਦੀ ਕਮਾਈ, ਉਹਦਾ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਕਿ ਵੀ ਇਹ ਬਾਈਬਲ ਦੀ ਪ੍ਰੋਫੈਸੀ ਜਿਹੜੀ ਹੈ ਉਹ ਪੂਰੀ ਹੋਣ ਜਾ ਰਹੀ ਹੈ। ਇਹ ਚੋਜ਼ਨ ਪੀਪਲ ਨੇ ਔਰ ਉਹਨਾਂ ਦੀ ਲੈਂਡ ਹੈ ਚੋਜ਼ਨ ਪੀਪਲ। ਜੇ ਬਾਈਬਲ 'ਚ ਕਿਹਾ ਹੈ ਕਿ ਉਹਨਾਂ ਦੀ ਰਿਟਰਨ ਬੈਕ ਹੋਣਾ ਹੈ, ਇਹ ਸਾਰਾ 3 ਲੱਖ ਸਕੁਅਰ ਮਾਈਲ ਦਾ ਜਿਹੜਾ ਉਹ ਜਾਰਡਨ ਰਿਵਰ ਤੋਂ ਲੈ ਕੇ ਤੇ ਨਾਈਲ ਰਿਵਰ ਤੱਕ ਇਹ ਸਾਰਾ ਜਿਹੜਾ ਇਹਨਾਂ ਦਾ ਦੇਸ਼ ਹੈ। ਔਰ ਇਹ ਬਿਬਲੀਕਲ ਜਿਹੜੀ ਟਰੂਥ ਸੱਚ ਹੋਣ, ਇਸ ਲਈ ਐਜ਼ ਏ ਕ੍ਰਿਸਚਨ ਅਸੀਂ ਜਿਹੜਾ ਉਹ ਇਹਨਾਂ ਦਾ ਰਿਪਬਲਿਕਨ ਦੀ ਵੱਡੀ ਗੈਦਰਿੰਗ ਦੇ ਵਿੱਚ ਜਿਹੜਾ ਉਹ ਐਲਾਨ ਕਰ ਰਹੀ ਹੈ। ਔਰ ਇਹੀ ਨਹੀਂ, ਇਕੱਲੇ ਜੇ ਤੁਸੀਂ ਮੌਲਵੀਆਂ ਨੂੰ ਦੇਖੋ, ਉਹ ਪਾਕਿਸਤਾਨ ਔਰ ਇੰਡੀਆ ਔਰ ਦੂਸਰੇ ਉਹ ਪਤਾ ਨਹੀਂ ਕੀ ਪੜ੍ਹ ਰਹੇ ਨੇ ਕਿ ਜੀ ਬਸ ਉਹ ਜਿਹੜਾ ਹੁਣ ਉਹ ਵਕਤ ਆ ਗਿਆ ਤੇ ਫਲਾਣਾ ਤੇ ਯਹੂਦ ਦਾ ਕੌਮ ਦਾ ਐਂਡ ਹੋ ਜਾਣਾ ਹੈ ਔਰ ਫਿਰ ਫਲਾਣਾ ਮਸੀਹਾ ਆ ਜਾਣਾ ਹੈ। ਯਾਨੀ ਤੁਸੀਂ ਬਈ ਜੋ ਤੁਹਾਡੇ ਕੋਲ ਹੈ, ਤੁਸੀਂ ਉਹ 70 ਲੱਖ ਨੇ, ਤੁਸੀਂ 30 ਕਰੋੜ ਹੋ, ਹੈ ਨਾ, ਤੁਸੀਂ 57 ਮੁਲਕ ਹੋ, ਤੁਹਾਡੇ 'ਚ ਗਟਸ ਨਹੀਂ ਨੇ ਕਿ ਵੀ ਤੁਸੀਂ ਆਪਣੇ ਲੋਕਾਂ ਦੇ ਨਾਲ ਖਲੋ ਸਕੋ। ਤਾਂ ਤੁਸੀਂ ਗੈਬੀ ਮਦਦ ਮੰਗ ਰਹੇ ਹੋ ਕਿਉਂਕਿ ਗੈਬ 'ਚੋਂ ਅੱਲਾ ਆ ਕੇ ਜਿਹੜਾ ਤੁਹਾਨੂੰ ਇਹਦੇ 'ਚੋਂ ਅੱਲਾ ਨੇ ਤੁਹਾਨੂੰ ਹੀ ਹਿੰਮਤ ਦਿੱਤੀ ਹੁੰਦੀ ਹੈ, ਇਨਸਾਨ ਹੀ ਖਲੋਂਦੇ ਨੇ। ਸੋ ਇਹ ਵੀ ਇੱਕ ਇਸ ਕਿਸਮ ਦੇ ਜਿਹੜੇ ਨਫ਼ਰਤ ਨਾਲ ਭਰੇ ਹੋਏ ਲੋਕ ਨੇ ਦੋਵੇਂ ਪਾਸੇ, ਉਹ ਆਪਣੇ ਕੰਮ ਲੱਗੇ ਹੋਏ ਨੇ ਕਿ ਭਾਈ ਇੱਕ ਦੂਸਰੇ ਨੂੰ ਤੁਸੀਂ ਕਰੋ, ਕੋਈ ਬਾਈਬਲ ਨੂੰ ਕੋਟ ਕਰ ਰਿਹਾ, ਕੋਈ ਹਦੀਸ ਨੂੰ ਕੋਟ ਕਰ ਰਿਹਾ, ਔਰ ਆਮ ਬੰਦੇ ਜਿਹੜੇ ਨੇ ਉਹੀ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਹੋਰ ਮੇਰੇ ਕੋਲ ਅਲਫਾਜ਼ ਨਹੀਂ ਨੇ ਕੁਝ ਵੀ ਕਹਿਣ ਨੂੰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਥਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
TV ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।